ਸਾਡਾ ਕੋਈ ਮਤਲਬ ਨਹੀਂ ਬਣਦਾ ਹੈਗਾ ਕਿ ਅਸੀਂ ਕਹੀਏ ਕਿ ਹਿੰਦੂ ਐ ਕਾਹਤੋਂ ਕਰਦੇ ਆ, ਹਿੰਦੂ ਉਹ ਕਾਹਤੋਂ ਕਰਦੇ ਆ। ਨਾ ਸਾਡਾ ਹੱਕ ਆ, ਨਾ ਅਸੀਂ ਕਹਿੰਦੇ। ਹਿੰਦੂਆਂ ਨੂੰ ਇਹ ਬਿਮਾਰੀ ਪਈ ਹੋਈ ਆ ਕਿ ਸਿੱਖ ਕਿਹਨੂੰ ਆਪਦਾ ਰਹਿਬਰ ਮੰਨਣ, ਕਿਹਨੂੰ ਨਾਇਕ ਮੰਨਣ, ਕਿਹਨੂੰ ਦੋਸਤ ਮੰਨਣ, ਕੀ ਖਾਣ, ਕਿਹੜੀ ਮਰਿਆਦਾ, ਇਹ ਅਸੀਂ ਦੱਸਾਂਗੇ। ਜੇ ਸਿੱਖ ਅਫਗਾਨਿਸਤਾਨ ਦੇ ਤਾਲਿਬਾਨ ਦੇ ਨਾਲ ਕੋਈ ਪਿਆਰ ਸਤਿਕਾਰ ਦਿਖਾਉਣ ਤਾਂ ਮਾੜੀ ਗੱਲ ਆ। ਜੇ ਤੁਹਾਡਾ ਮੋਦੀ ਜੱਫੀਆਂ ਪਾਵੇ ਫਿਰ ਬਹੁਤ ਵਧੀਆ ਗੱਲ ਆ। ਮਤਲਬ ਕਿ ਜੇਕਰ ਮੋਦੀ ਐਂਡ ਕੰਪਨੀ, ਲਾਲਾ ਕੰਪਨੀ ਕਿਸੇ ਨੂੰ ਮਾੜਾ ਮੰਨਦੀ ਆ ਤਾਂ ਸਿੱਖ ਨਾ ਦੇਖਣ ਕਿ ਸਾਡਾ ਉਹਦੇ ਨਾਲ ਕੀ ਰਿਸ਼ਤਾ। ਸਿੱਖ ਸਾਡੇ ਮਗਰ ਲੱਗ ਕੇ ਉਹ ਕਹਿੰਦੇ ਜੀ ਤੁਸੀਂ ਵੀ ਮਾੜਾ ਮੰਨੋ। ਕਹਿੰਦੇ ਅਸੀਂ ਦੱਸਾਂਗੇ ਕਿ ਤੁਹਾਡੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਊ, ਉਹਦੀ ਚੋਣ ਕਿਵੇਂ ਕਰਾਉਣੀ ਆ, ਅਸੀਂ ਕਾਨੂੰਨ ਬਣਾਵਾਂਗੇ। ਹੁਣ ਸਾਡੇ ਭਰਾਵਾਂ ਨੂੰ ਅਕਲ ਨਹੀਂ ਹੈਗੀ ਭਾਈ। ਉਹ ਮੁਸਲਮਾਨਾਂ ਪਰ ਜਦੋਂ ਵਿਹਲੇ ਹੋ ਗਏ ਨਾ ਫਿਰ ਸਿੱਖਾਂ ਨਾਲ ਵੀ ਆਹੀ ਕੁੱਤੇ ਉਹਾਣੀ ਹੋਇਆ ਕਰਨੇ ਆ। ਸੋਸ਼ਲ ਮੀਡੀਆ ਤੇ ਤਾਂ ਹੁੰਦੀ ਆ, ਦੁੱਕੀ ਦਾ ਲਾਲਾ ਨਹੀਂ ਹੁੰਦਾ ਜਿਹੜਾ ਕਹਿੰਦੇ ਕਹੋ ਤੇ ਸਿੱਖ ਨੂੰ ਕਹਿ ਰਿਹਾ ਹੁੰਦਾ ਤੈਨੂੰ ਅਕਲ ਹੈਗੀ ਆ। ਸਾਡਾ ਸੀ ਵੀਰ ਬਰਾਗੀ, ਉਹ ਬਾਬਾ ਬੰਦਾ ਸਿੰਘ ਬਹਾਦਰ ਬਣਾਈ ਫਿਰਦਾ। ਦਸੇ ਗੁਰੂ ਸਾਡੇ ਸੀ, ਤੁਸੀਂ ਸਾਡੇ ਚੋਂ ਨਿਕਲੇ ਹੋ। 1947 ਤੋਂ ਅੱਜ ਤੱਕ ਸਾਡੇ ਨਾਲ ਜੋ ਤੁਸੀਂ ਕੀਤਾ, ਅੱਜ ਸਾਡੇ ਬੱਚੇ ਸਾਡੀ ਕੌਮ ਦੇ ਜੋ ਬਣ ਚੁੱਕੇ ਨੇ ਉਹ ਕੇਸਾਂ ਵਾਲੇ ਹਿੰਦੂ ਨੇ। ਬਹੁਤੇ ਤਾਂ ਕੇਸ ਵੀ ਨਹੀਂ ਰੱਖਦੇ ਵਿਚਾਰੇ, ਪਰ ਤੁਹਾਨੂੰ ਤਕਲੀਫ ਬੜੀ ਆ। ਤੁਸੀਂ ਤਾਂ ਮਾਸਟਰ ਤਾਰਾ ਸਿੰਘ ਨਹੀਂ ਬਰਦਾਸ਼ਤ ਕਰ ਸਕੇ। ਉਹ ਮਾਸਟਰ ਤਾਰਾ ਸਿੰਘ ਜਿਹਦੇ ਸਾਰੇ ਨੁਕਸਾਂ ਦੇ ਬਾਵਜੂਦ ਤੁਹਾਨੂੰ ਉਹਨੂੰ ਪਿਆਰ ਕਰਨਾ ਚਾਹੀਦਾ ਸੀ। ਐਡੀ ਵੱਡੀ ਸਿੱਖ ਕੌਮ ਉਹਨੇ ਤੁਹਾਡੀ ਗੁਲਾਮ ਬਣਾਤੀ। ਜੇ 1956 ਵਿੱਚ ਸਾਡੇ ਲੀਡਰ ਕਾਂਗਰਸ ਵਿੱਚ ਅਕਾਲੀ ਦਲ ਸਮਿਲਿਤ ਕਰ ਸਕਦੇ ਆ ਤਾਂ ਅੱਜ ਇਹ ਬੀਜੇਪੀ 'ਚ ਵੀ ਕਰ ਸਕਦੇ। ਇਹਨਾਂ ਤੋਂ ਸਾਨੂੰ ਕੋਈ ਯਕੀਨ ਨਹੀਂ। ਤੇ ਜੇ ਅਸੀਂ ਆਪਦੇ ਬੋਲੀ, ਆਪਦੇ ਸੱਭਿਆਚਾਰ, ਆਪਦੇ ਹੱਕਾਂ, ਆਪਦੇ ਹਿੱਤਾਂ ਨੂੰ ਪਹਿਲ ਦਿੰਨੇ ਆ ਤਾਂ ਅਸੀਂ ਹਿੰਦੂਆਂ ਨੂੰ ਕੀ ਕਹਿੰਦੇ ਆ? ਪਰ ਹਿੰਦੂ ਕਹਿੰਦਾ ਐ ਕਿਵੇਂ? ਹਿੰਦੂ ਕਹਿੰਦਾ ਐ ਕਿਵੇਂ ਜੀ? ਤੁਸੀਂ ਸਾਡੇ ਮੰਦਿਰ 'ਚ ਟੱਲੀ ਖੜਕਾਓ, ਸਾਡੇ ਜਗਰਾਤੇ 'ਚ ਆ ਕੇ ਜੈ ਮਾਤਾ ਦੀ ਕਹਿ ਕੇ ਲਾਲ ਚੁੰਨੀ ਲੈ ਕੇ ਭੰਗੜਾ ਪਾਓ, ਤਿਲਕ ਲਾਓ। ਹਰ ਉਹ ਕੰਮ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ ਉਹ ਹਿੰਦੂ ਕਹਿੰਦਾ ਜਦੋਂ ਤੁਸੀਂ ਕਰਦੇ ਹੋ ਫੇਰ ਨਜ਼ਾਰਾ, ਨਹੀਂ ਤਾਂ ਤੁਸੀਂ ਬੰਦੇ ਹੀ। P84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਚੋਂ ਬਾਹਰ ਹਸਪੀਟਲ ਲਿਆਂਦੇ ਗਏ ਸੀ ਤੇ ਉੱਥੇ ਆ ਕੇ ਉਹਨਾਂ ਨੇ ਫਿਰ ਗਰਜਵੀਂ ਆਵਾਜ਼ ਵਿੱਚ ਇੰਡੀਅਨ ਸਟੇਟ ਨੂੰ ਕਿਹਾ ਕਿ ਮੈਂ ਇੰਨੇ ਸਾਲਾਂ ਤੋਂ ਜੇਲ੍ਹ ਵਿੱਚ ਆ, ਮੈਨੂੰ ਫਾਂਸੀ ਦਾ ਤੁਸੀਂ ਹੁਕਮ ਦਿੱਤਾ ਹੋਇਆ ਤੇ ਮੇਰੇ ਬਾਰੇ ਜਿਹੜਾ ਵੀ ਫੈਸਲਾ ਲੈਣਾ ਤੁਸੀਂ ਛੇਤੀ ਤੋਂ ਛੇਤੀ ਲਵੋ। ਹੁਣ ਇਹ ਪੂਰੇ ਇੰਡੀਅਨ ਸਿਸਟਮ ਨੂੰ ਬੜਾ ਔਖਾ ਲੱਗਿਆ ਹੋਣਾ, ਕਿਉਂਕਿ ਉਹ ਭਾਲਦੇ ਆ ਵੀ ਕਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਮਿੰਨਤਾਂ ਤਰਲੇ ਕਰਦਾ ਦਿਖੇ, ਚੀਕਾਂ ਚੰਗਿਆੜਾਂ ਜੀਆਂ ਮਾਰਦਾ ਦਿਖੇ। ਇਹ ਇੰਡੀਅਨ ਸਿਸਟਮ ਦੇ ਨਾਲ ਨਾਲ ਹਿੰਦੂ ਕੱਟੜਵਾਦ ਨੂੰ ਪ੍ਰਣਾਏ ਹੋਏ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬੜਾ ਬੁਰਾ ਲੱਗਿਆ ਹੋਣਾ ਵੀ ਅਸੀਂ ਤਾਂ ਸੋਚਦੇ ਸੀ ਹੁਣ ਜਿੱਦਣ ਵੀ ਭਾਈ ਰਾਜੋਆਣਾ ਜੇਲ੍ਹ ਚੋਂ ਬਾਹਰ ਆਉਣਗੇ ਉਹ ਕਲਪਦੇ ਜੇ ਦਿਖਣਗੇ, ਪਰ ਕਹਾਣੀ ਕੁਝ ਹੋਰ ਹੀ ਹੋ। ਖੈਰ, ਸਾਡੀ ਕੌਮ ਦੇ ਵਿੱਚ ਤੇ ਹਿੰਦੂ ਕੌਮ 'ਚ ਜਿਹੜਾ ਫਰਕ ਆ ਉਹ ਮੈਂ ਇੱਕ ਲਾਈਨ 'ਚ ਜੇ ਸਮਝਾਉਣਾ ਹੋਵੇ ਉਹ ਇਹ ਹੈ ਵੀ ਸਿੱਖਾਂ ਵਿੱਚ ਕੋਈ ਵਿਰਲਾ ਹੀ ਬੰਦਾ ਜਿਹੜਾ ਬੋਲਣ ਵੇਲੇ ਇਸ ਗੱਲ ਦਾ ਖਿਆਲ ਰੱਖੇ ਕਿ ਯਾਰ ਹਿੰਦੂ ਕਿਵੇਂ ਸੋਚਣਗੇ। ਨਹੀਂ, ਬਹੁਤੇ ਲੋਕਾਂ ਨੂੰ ਇਹ ਫਿਕਰ ਪਿਆ ਰਹਿੰਦਾ ਵੀ ਕਿਤੇ ਹਿੰਦੂ ਨਾ ਨਾਰਾਜ਼ ਹੋ ਜੇ ਮੇਰੀ ਕਿਸੇ ਗੱਲ। ਇਹੋ ਜਿਹੇ ਲੋਕ ਬਿਰਲੇ ਹੀ ਨੇ ਸਾਡੀ ਕੌਮ 'ਚ। ਹੁਣ ਬਹੁਤ ਸਾਰੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ, ਆਮ ਸਿੱਖ ਇਹ ਜਦੋਂ ਬੋਲਦੇ ਨੇ ਤਾਂ ਉਦੋਂ ਪੂਰਾ ਹਿੰਦੂਆਂ ਦਾ ਜਜ਼ਬਾਤ ਕਿਤੇ ਭੜਕ ਨਾ ਜਾਵੇ, ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਣ। ਇਸ ਗੱਲ ਕਰਕੇ ਬਹੁਤ ਸਾਰਾ ਬੋਲਣ ਤੋਂ ਰੋਕ ਲੈਂਦੇ ਆ ਵੀ ਛੱਡੋ ਪਰਾਂ ਯਾਰ, ਕੋਈ ਯੱਬ ਹੀ ਨਾ ਪਏ। ਤੇ ਬੜੇ ਘੱਟ ਨੇ ਜਿਹੜੇ ਕੌਮ ਦੀ ਜਿਹੜੀ ਸ਼ਾਨ ਆ ਉਹਨੂੰ ਖਿਆਲ 'ਚ ਰੱਖਦੇ ਆ ਵੀ ਹਿੰਦੂਆਂ ਦੀਆਂ ਭਾਵਨਾਵਾਂ ਨਾਲੋਂ ਵੱਧ ਮੈਨੂੰ ਸਿੱਖ ਇਤਿਹਾਸ ਦਾ, ਸਿੱਖ ਪ੍ਰਾਈਡ ਆ ਜਿਹੜੀ, ਉਹਦਾ ਫਿਕਰ ਹੋਣਾ ਚਾਹੀਦਾ। ਸੋ ਜਦੋਂ ਕੋਈ ਕਿਸੇ ਵੀ ਥਾਂ ਤੇ ਖੜ ਕੇ ਸਿੱਖੀ ਦੀ ਸ਼ਾਨ ਵਧਾਉਣ ਵਾਲੀ ਗੱਲ ਕਰਦਾ ਉਦੋਂ ਸਾਨੂੰ ਚੰਗਾ ਲੱਗਦਾ। ਜਿਵੇਂ ਆ ਭਾਈ ਰਾਜੋਆਣੇ ਵਾਲੀ ਗੱਲ ਆ, ਭਾਈ ਰਾਜੋਆਣੇ ਨੇ ਇਹ ਨਹੀਂ ਸੋਚਿਆ ਕਿ ਅਮਿਤ ਸ਼ਾਹ ਨੂੰ ਮਿਰਚਾਂ ਲੱਗਣਗੀਆਂ ਜਿਹੜਾ ਪਾਰਲੀਮੈਂਟ ਵਿੱਚ ਖੜ ਕੇ ਕਹਿ ਰਿਹਾ ਸੀਗਾ ਕਿ ਇਹ ਬਿੱਟੂ ਮੇਰਾ, ਇਹਦਾ ਬਿੱਟੂ ਦਾ ਦਾਦਾ ਮਾਰਤਾ ਸੀ, ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ। ਤੁਸੀਂ ਨਾ ਬਖਸ਼ੋ ਜੀ। ਜਿਹੜੇ ਥੋਤੋਂ ਬਖਸ਼ਵਾਉਣ ਨੂੰ ਫਿਰਦੇ ਆ ਉਹਨਾਂ ਦੀ ਗੱਲ ਤੁਸੀਂ ਸੁਣਦੇ ਹੋ ਨਹੀਂ ਸੁਣਦੇ, ਸਾਨੂੰ ਇਸ ਗੱਲ ਨਾਲ ਵੀ ਕੋਈ ਮਤਲਬ ਨਹੀਂ।
ਸਾਡੀ ਕੌਮ ਨੇ ਇਸ ਤੋਂ ਪਹਿਲਾਂ ਬੇਅੰਤ ਸ਼ਹੀਦੀਆਂ ਦੀ ਇੱਕ ਦਾਸਤਾਨ ਜਿਹੜੀ ਆ ਉਹ ਲਿਖੀ ਆ ਇਤਿਹਾਸ ਦੇ ਸਫ਼ੇ ਤੇ ਅਗਾਂਹ ਵੀ ਲਿਖਣੀ। ਨਾ ਦੁਸ਼ਟ ਦੇ ਦੁਸ਼ਮਣ ਦੇ ਮੂਹਰੇ ਕਦੇ ਪਹਿਲਾ ਖਾਲਸਾ ਝੁਕਿਆ ਤੇ ਨਾ ਅਗਾਂਹ ਝੁਕਣਾ। ਮਿਲਵਰਤਣੀਏ ਸਿੱਖ, ਜਿਹਨੂੰ ਕਹਿੰਦੇ ਆ ਲੋਗੜ ਮਾਰਕਾ ਸਿੱਖ, ਉਹ ਪਹਿਲਾਂ ਵੀ ਹੁੰਦੇ ਸੀ, ਉਹ ਹੁਣ ਵੀ ਹੈਗੇ, ਅਗਾਂਹ ਵੀ ਹੋਣਗੇ। ਪਰ ਕੌਮ ਦਾ ਇਤਿਹਾਸ ਜਿਹੜਾ ਉਹ ਉਹਨਾਂ ਸੂਰਮਿਆਂ, ਉਹਨਾਂ ਯੋਧਿਆਂ, ਉਹਨਾਂ ਪੰਥ ਪ੍ਰਸਤ ਸਿੱਖਾਂ ਦੇ ਸਹਾਰੇ ਅੱਗੇ ਤੁਰਦਾ ਹੁੰਦਾ, ਜਿਹੜੇ ਕੌਮ ਦੇ ਸਿਧਾਂਤ ਨੂੰ, ਕੌਮ ਦੇ ਇਤਿਹਾਸ ਨੂੰ ਅੱਗੇ ਲੈ ਕੇ ਤੁਰਦੇ। ਸੋ ਭਾਈ ਰਾਜੋਆਣੇ ਨੇ ਤਾਂ ਲਕੀਰ ਖਿੱਚਤੀ ਕਿ ਚਾੜੋ ਜੀ ਫਾਂਸੀ, ਗੱਲ ਨਿਬੇੜੋ। ਪਹਿਲਾਂ ਵੀ ਉਹਨੇ ਕਈ ਵਾਰ ਇਹ ਗੱਲ ਕਹੀ ਆ, ਕੋਈ ਨਵੀਂ ਨਹੀਂ ਹੈ, ਪਰ ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਉਹ ਇਹ ਆ ਵੀ ਹਿੰਦੂ ਭਾਈਚਾਰੇ ਦੇ ਵਿੱਚ ਜਿਹੜਾ ਖਿਆਲ ਚੱਲਿਆ ਆ ਰਿਹਾ ਸੀ ਕਿ ਇਹਨਾਂ ਦੀਆਂ ਚੀਕਾਂ ਪਵਾਵਾਂਗੇ, ਅਸਲ ਵਿੱਚ ਤਾਂ ਮੈਂ ਜਿਹੜੀ ਪਹਿਲੀ ਗੱਲ ਕਹਿ ਕੇ ਹਟਿਆ ਵੀ ਸਿੱਖਾਂ 'ਚ ਤਾਂ ਕੋਈ ਬਿਰਲਾ ਹੀ ਆ ਜਿਹੜਾ ਇਸ ਗੱਲ ਦਾ ਫਿਕਰ ਜਿਹਾ ਰੱਖਦਾ, ਨਹੀਂ ਤਾਂ ਅਗਲਾ ਬਹੁਤੇ ਜ਼ਿਆਦਾ ਤਾਂ ਸਿੱਧਾ ਸਿੱਧਾ ਹੀ ਹੈ। ਹਿੰਦੂਆਂ ਵਿੱਚ ਇਹਦੇ ਉਲਟ, ਹਿੰਦੂਆਂ ਵਿੱਚ ਬੋਲਣ ਵੇਲੇ ਕੋਈ ਬਿਰਲਾ ਹੀ ਆ ਜਿਹੜਾ ਇਹ ਸੋਚਦਾ ਹੋਵੇ ਕਿ ਸਿੱਖਾਂ ਨੂੰ ਕਿਤੇ ਬੁਰਾ ਨਾ ਲੱਗ ਜੇ। ਨਹੀਂ ਤਾਂ ਹਰੇਕ ਹਿੰਦੂ ਜਦੋਂ ਮੂੰਹ ਖੋਲਦਾ ਨਾ, ਉਹ ਫਿਰ ਪੂਰੀ ਭੜਾਸ ਕੱਢਦਾ। ਉਹ ਕਹਿੰਦਾ ਜਦੋਂ ਮੇਰੇ ਤਾਂ ਬੋਲਣ ਦਾ ਫਾਇਦਾ ਹੀ ਤਾਂ ਵਾ ਨਾ ਜੇ ਸਿੱਖਾਂ ਦੀਆਂ ਚੀਕਾਂ ਪੈਂਦੀਆਂ ਹੋਣ। ਇਸ ਕਰਕੇ ਤੀਜੇ ਇੱਕ ਦਿਨ ਉੱਠ ਕੇ ਕੋਈ ਭਕਾਈ ਮਾਰ ਦੂਗਾ ਕਿ ਸਿੱਖ ਤੇ ਹਿੰਦੂ ਤਾਂ ਇੱਕੋ ਬ੍ਰਿਕਸ਼ ਕੀ, ਇੱਕੋ ਦਰਖਤ ਦੀਆਂ ਦੋ ਸ਼ਾਖਾਵਾਂ ਨੇ। ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਨੇ, ਸਿੱਖ ਤਾਂ ਹਿੰਦੂ ਹੀ ਨੇਗੇ, ਤੇ ਸਾਰੇ ਗੁਰੂ ਸਾਹਿਬਾਨ ਹਿੰਦੂ ਪਰਿਵਾਰਾਂ 'ਚ ਜੰਮੇ ਆ ਜੀ, ਹਿੰਦੂਆਂ ਦੇ ਮੁੰਡੇ ਸੀ। ਮਤਲਬ ਕਿ ਜੋ ਵੀ ਭਕਾਈ ਮਾਰ ਕੇ ਸਿੱਖਾਂ ਦੀਆਂ ਚੀਕਾਂ ਪਵਾ ਸਕਣ ਉਹ ਇਹ ਕਹਿੰਦੇ। ਇਹਨਾਂ ਨੂੰ ਲੱਗਦਾ ਵੀ ਜਦੋਂ ਸਿੱਖ ਕਲਪਦੇ ਨੇ ਤੇ ਬੜੀ ਸਾਡੇ ਲਈ ਵਧੀਆ ਗੱਲ ਆ, ਮਤਲਬ ਆਪਦੇ ਪੱਖ। ਪਰ ਮੈਨੂੰ ਲੱਗਦਾ ਜਿਹੜੀ ਆਪਾਂ ਰੋਜ਼ ਗੱਲ ਕਹਿੰਦੇ ਆ ਵੀ ਸਾਡੇ ਜਗਾਇਆ ਕਿੱਥੇ ਸਿੱਖਾਂ ਨੇ ਜਾਗਣਾ। ਜਿਹੜੇ ਹਿੰਦੂ ਭਰਾ ਕੋਈ ਨਾ ਕੋਈ ਲੂਤੀ ਲਾਉਂਦੇ ਆ, ਕੋਈ ਨਾ ਕੋਈ ਕਟੱਡੀ ਗੱਲ ਕਹਿੰਦੇ ਆ ਜਿਹਦੇ ਨਾਲ ਸਿੱਖਾਂ ਦੇ ਵਿੱਚ ਚਾਹੇ 2 ਚਾਹੇ 4 ਸਿੱਖ ਜਾਗ ਪੈਂਦੇ ਆ, ਉਹੀ ਫਾਇਦਾ। ਸਾਡੇ ਜਗਾਇਆ ਕੌਣ ਜਾਗਦਾ? ਪਰ ਇੱਕ ਗੱਲ ਮੈਂ ਤੇ ਹੋਰ ਵੀ ਕਹਿਣੀ ਚਾਹੁੰਦਾ, ਜਿਹੜੇ ਸਿੱਖ ਪ੍ਰਚਾਰਕ ਸਿੱਖ ਕੌਮ ਦੇ ਇਤਿਹਾਸ ਤੋਂ, ਸਿੱਖ ਫਲਸਫੇ ਤੋਂ ਪ੍ਰੇਰਨਾ ਲੈ ਕੇ ਵਰਤਮਾਨ ਸਮੇਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖ ਕੇ ਭਵਿੱਖ ਕਿਤੇ ਮਾੜਾ ਨਾ ਹੋ ਜੇ ਇਸ ਗੱਲ ਦੀ ਚਿੰਤਾ ਕਰਦੇ ਆ, ਮੇਰੇ ਵਾਂਗੂ ਬੋਲਦੇ ਨੇ। ਉਹਨਾਂ ਦਾ ਬੋਲਿਆ ਸਿੱਖ ਤਾਂ ਸ਼ਾਇਦ ਸੁਣਦੇ ਆ ਜਾਂ ਨਹੀਂ ਸੁਣਦੇ, ਪਰ ਹਿੰਦੂ ਪੂਰਾ ਸੁਣਦੇ ਆ। ਜਿਹੜਾ ਪਿਛਲੇ ਆਪਾਂ ਦੀਵਾਲੀ ਵਾਲੇ ਦਿਨਾਂ 'ਚ ਸ਼ੰਭੂਕ ਰਿਸ਼ੀ ਦਾ ਜਾਂ ਰਾਵਣ ਦਾ, ਰਾਮਚੰਦਰ ਦਾ ਜਾਂ ਇਹ ਸਾਰਾ ਕੁਝ ਬਿਆਨ ਕੀਤਾ, ਉਹਦੇ ਬਾਰੇ ਹੋਰ ਗੱਲਾਂ ਦੀਆਂ ਗੱਲਾਂ ਆ। ਇੱਕ ਕੋਈ ਸੰਨੀ ਸਹਿਗਲ ਆ, ਸੰਨੀ ਸਹਿਗਲ ਲਾ ਲਓ, ਚਲੋ ਸੰਨੀ ਸਹਿਗਲ ਹੋਣਾ, ਇਹਨੇ ਬੜੇ ਕਮੈਂਟ ਲਿਖੇ ਆ। ਕਹਿੰਦਾ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ, ਸ਼ੁਕਰ ਆ ਜੀ, ਸਿੱਖ ਤਾਂ ਦੇਖਦੇ ਨਹੀਂ, ਤੁਸੀਂ ਤਾਂ ਦੇਖਦੇ ਹੋ। ਕਹਿੰਦਾ ਜੀ ਮੈਂ ਬਟਾਲੇ ਰਹਿਣਾ, ਅਸੀਂ ਉੱਥੇ ਹਿੰਦੂ ਜਿਹੜੇ ਆ ਦੀਵਾਲੀ ਵੀ ਮਨਾਉਂਦੇ ਆ, ਸਿੱਖ ਵੀ, ਤੁਸੀਂ ਤਾਂ ਭਾਈਚਾਰਾ ਖਰਾਬ ਕਰੀ ਜਾਂਦੇ ਹੋ, ਤੁਸੀਂ ਬਹੁਤ ਗਲਤ ਪ੍ਰਚਾਰ ਕਰਦੇ ਹੋ ਸਨਾਤਨ ਬਾਰੇ। ਉਹ ਜਿਹੜਾ ਕੁਝ ਮੈਂ ਬੋਲਦਾ ਮੇਰੇ ਬਾਰੇ ਇਹਨੇ ਚੰਗੇ, ਮਤਲਬ ਜਿਹਨੂੰ ਕਹਿੰਦੇ ਆ ਰੋਮਨ ਅੱਖਰਾਂ ਦੇ ਵਿੱਚ ਲੰਬੇ ਲੰਬੇ ਵੱਡੇ ਵੱਡੇ ਲੇਖ ਜੇ ਲਿਖੇ ਆ, 2 ਕਮੈਂਟ ਕੀਤੇ ਆ ਵੀ ਅਸੀਂ ਗੁਰਪੁਰਬ ਵਾਲੇ ਦਿਨ ਦੀਵੇ ਜਗਾਉਂਦੇ ਆ, ਤੁਸੀਂ ਜੀ ਐਵੇਂ ਕਹੀ ਜਾਂਦੇ ਹੋ, ਤੇ ਮੇਰੀ ਮੰਮੀ ਜਿਹੜੀ ਆ ਉਹ ਸਿੱਖਾਂ ਦੀ ਕੁੜੀ ਆ ਤੇ ਡੈਡੀ ਹਿੰਦੂ ਆ, ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ। ਹੁਣ ਇਹ ਸਾਰਾ ਜਿਹੜਾ ਉਹਨੇ ਮੈਨੂੰ ਮੱਤ ਦੇਣੀ ਚਾਹੀ ਆ, ਕਾਸ਼ ਇਹ ਮੱਤ ਸਾਡਾ ਕੋਈ ਸਿੱਖ ਭਰਾ ਦਿੰਦਾ ਇਹਨੂੰ ਕਿ ਭਾਈ ਸਾਹਿਬ ਤੁਹਾਡੇ ਪਰਿਵਾਰ ਦੀ ਗੱਲ ਨਹੀਂ ਹੋ ਰਹੀ, ਸਿੱਖ ਕੌਮ ਦੀ ਗੱਲ ਹੋ ਰਹੀ ਆ, ਕਿ ਸਿੱਖਾਂ ਦੇ ਨਾਇਕ ਹੋਰ ਨੇ, ਸਿੱਖਾਂ ਦਾ ਧਰਮ ਹੋਰ ਆ, ਸਿੱਖਾਂ ਦੀ ਕੌਮ ਹੋਰ ਆ, ਸਿੱਖਾਂ ਦੀ ਮਰਿਆਦਾ ਹੋਰ ਆ, ਸਿੱਖਾਂ ਦੇ ਧਰਮ ਅਸਥਾਨ ਹੋਰ ਆ, ਸਿੱਖਾਂ ਦਾ ਸਭ ਕੁਝ ਹਿੰਦੂਆਂ ਨਾਲੋਂ ਹੋਰ ਆ। ਤੇ ਹਿੰਦੂਆਂ ਦੇ ਵੀ ਸਿੱਖਾਂ ਨਾਲ ਬਹੁਤ ਵੱਡੇ, ਭਿਆਨਕ, ਖਤਰਨਾਕ, ਜਿਵੇਂ ਲਕੀਰ ਖਿੱਚੀ ਹੋਵੇ ਐਡੇ ਬਖਰੇਵੇਂ ਆ। ਇਹਦੇ ਵਿਚਾਲੇ ਇੱਕ ਚੀਜ਼ ਆ
ਉਹ ਹੈ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਜੇ ਨਾਲ ਪਿਆਰ ਸਤਿਕਾਰ ਨਾਲ ਰਹਿਣਾ, ਇੱਕ ਦੂਜੇ ਦੇ ਨਾਲ ਮਿਲਵਰਤਣ ਨਾਲ ਰਹਿਣਾ। ਪਰ ਜੇਕਰ ਇੱਕ ਕੌਮ ਦੂਜੀ ਕੌਮ ਨੂੰ ਖਾਣ ਨੂੰ ਫਿਰਦੀ ਹੋਵੇ ਤੇ ਜਦੋਂ ਖਾਧੀ ਜਾ ਸਕਦੀ ਕੌਮ ਜਿਹੜੀ ਆ ਉਹ ਚੀਕਾਂ ਮਾਰੇ ਕਿ ਮੈਨੂੰ ਹੜੱਪਣ ਲੱਗੇ ਆ, ਤੇ ਉਦੋਂ ਖਾਣ ਵਾਲੀ ਕੌਮ ਇਹ ਕਵੇ ਕਿ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ। ਜਾਣੀ ਕਿ ਜਿਵੇਂ ਬਲੀ ਜਿਹਨੂੰ ਚਾੜਦਾ ਹੁੰਦਾ ਨਾ, ਬਲੀ ਦਾ ਬੱਕਰਾ, ਉਹਨੂੰ ਕਹਿੰਦੇ ਖਿਲਾਉਂਦੇ ਪਿਲਾਉਂਦੇ ਬੜਾ, ਉਹਦੇ ਜਿਹੜਾ ਜਦੋਂ ਪਲੋਸਦੇ ਆ ਵੀ ਗਰਦਨ ਨਾ ਹਿਲਾ ਲਵੇ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਉਹਨੂੰ ਬੜਾ ਪਿਆਰ ਕੀਤਾ ਜਾ ਰਿਹਾ, ਅਸਲ ਵਿੱਚ ਤਾਂ ਉਹਦਾ ਗਾਟਾ ਵੱਢਣਾ ਹੁੰਦਾ। ਸੋ ਸਹਿਗਲ ਵੀਰ ਜੀ, ਮਸਲਾ ਇਹ ਨਹੀਂ ਕਿ ਹਿੰਦੂ ਕੀ ਸੋਚਦੇ ਆ ਜਾਂ ਤੁਹਾਡਾ ਟੱਬਰ ਕੀ ਕਰਦਾ, ਮਸਲਾ ਇਹ ਹੈਗਾ ਕਿ ਸਿੱਖ ਕੌਮ ਨੇ ਬਚਣਾ। ਤੇ ਅੱਗੇ ਸੀ ਸਾਡਾ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਹਕੂਮਤ ਨਾਲ ਪੰਗਾ, ਜਦੋਂ ਇਸਲਾਮ ਦਾ ਮੁਗਲਾਂ ਪਠਾਣਾ ਦਾ ਰਾਜ ਭਾਗ ਸੀ, ਉਦੋਂ ਸਾਡਾ ਉਹਨਾਂ ਤੋਂ ਬਚਣ ਦਾ ਪੰਗਾ ਸੀ। ਅੱਜ ਸਾਡਾ ਹੈਗਾ ਵੀਰੇ ਤੁਹਾਡੀ ਕੌਮ ਤੋਂ ਪੰਗਾ। ਜਿਹੜੀ ਤੁਹਾਡੀ ਕੌਮ ਆ ਨਾ ਹਿੰਦੂ ਵੀਰ ਜੀ, ਉਹ ਇੰਨੀ ਡੇਂਜਰ ਕੌਮ ਆ ਨਾ। ਚਲੋ ਮੇਰੇ ਬਾਰੇ ਤਾਂ ਤੁਸੀਂ ਕਹਿੰਦੇ ਹੋਵੋਗੇ ਬੜਾ ਕੱਟੜ ਜਿਹਾ ਵਾ, ਖਾਲਿਸਤਾਨ ਦੀ ਗੱਲ ਵੀ ਕਰਦਾ, ਇਹਦੀ ਕੀ ਗੱਲ ਕਰਨੀ, ਕਹਿ ਸਕਦੇ ਹੋ, ਮੈਨੂੰ ਕੋਈ ਇਹਦੇ ਚ ਇਤਰਾਜ਼ ਨਹੀਂ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸੈਣੀ ਸਹਿਗਲ ਵੀਰ ਜੀ, ਜਾਂ ਤੁਹਾਡੇ ਵਰਗੇ ਹੋਰ ਹਿੰਦੂ ਵੀਰਾਂ ਨੂੰ, ਵੀ ਮੇਰੇ ਵਰਗੇ ਬੰਦੇ ਬਾਰੇ ਜਾਂ ਸਾਡੇ ਹੋਰ ਭਰਾਵਾਂ ਬਾਰੇ ਜਦੋਂ ਤੁਸੀਂ ਗੱਲਾਂ ਸੋਚਦੇ ਹੋ ਮਾੜੀਆਂ ਚੰਗੀਆਂ, ਉਹ ਤਾਂ ਬਾਹਲੀ ਨਾਂਹ ਵਾਲੀ ਗੱਲ ਆ। ਤੁਸੀਂ ਤਾਂ ਮਾਸਟਰ ਤਾਰਾ ਸਿੰਘ ਨੂੰ ਨਹੀਂ ਬਖਸ਼ਿਆ। ਮਾਸਟਰ ਤਾਰਾ ਸਿੰਘ ਹਿੰਦੂ ਪਰਿਵਾਰ ਦੇ ਵਿੱਚੋਂ ਸਿੱਖ ਸਜੇ ਸੀ, ਸਿੱਖ ਕੌਮ ਨੇ ਉਹਨਾਂ ਨੂੰ ਆਗੂ ਮੰਨਿਆ ਸੀ, ਤੇ ਜੋ ਉਹਨਾਂ ਨੇ ਕੌਮ ਲਈ ਸਿੱਖ ਇਤਿਹਾਸ ਲਈ ਕੀਤਾ ਉਹ ਇੱਕ ਅਲੱਗ ਮਸਲਾ। ਸਾਡੀ ਕੌਮ ਦੇ ਵਿੱਚ ਬਹੁਤ ਵੱਡੀ ਇਹੋ ਜਿਹੇ ਵਿਚਾਰਾਂ ਵਾਲਿਆਂ ਦੀ ਗਿਣਤੀ ਹੈ ਜਿਹੜੇ ਮਾਸਟਰ ਤਾਰਾ ਸਿੰਘ ਦੇ ਬਹੁਤ ਸਾਰੇ ਫੈਸਲਿਆਂ ਤੋਂ ਨਾਰਾਜ਼ ਨੇ। ਹੁਣ ਜਿਸ ਸਿੱਖ ਕੌਮ ਨੂੰ ਹਿੰਦੂ ਭਾਈਚਾਰੇ ਵਾਲੇ ਨਿੱਤ ਅਵਲਾ ਸ਼ਬਲਾ ਬੋਲਦੇ ਆ ਕਿ ਇਹ ਕੱਟੜਵਾਦੀ ਨੇ, ਇਹ ਖਾਲਿਸਤਾਨੀ ਨੇ, ਉਹ ਖਾਲਸਾ ਪੰਥ ਨੂੰ ਪਿਆਰ ਕਰਨ ਵਾਲੇ, ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਤਾਂ ਮਾਸਟਰ ਤਾਰਾ ਸਿੰਘ ਨੂੰ ਬਹੁਤਾ ਚੰਗਾ ਨਹੀਂ ਮੰਨਦੇ ਕਈ ਨੁਕਤਿਆਂ। ਪਰ ਤੁਸੀਂ ਕੀ ਕੀਤਾ ਉਹਦੇ ਨਾਲ? ਜਿਸ ਸਿੱਖ ਨੂੰ, ਜਿਸ ਸਿੱਖ ਆਗੂ ਨੂੰ, ਮਾਸਟਰ ਤਾਰਾ ਸਿੰਘ ਨੂੰ ਸਿੱਖੀ ਨੂੰ ਖਤਰਾ ਦੇਖਦਿਆਂ ਹੋਇਆਂ ਅੱਜ ਸਾਡੀ ਕੌਮ ਕਹਿੰਦੀ ਆ ਕਿ 1947 ਮੌਕੇ ਉਹਨੇ ਗਲਤ ਫੈਸਲਾ ਲਿਆ, ਤੁਸੀਂ ਉਹਦੇ ਨਾਲ ਕੀ ਕੀਤਾ? ਸਭ ਤੋਂ ਪਹਿਲਾਂ 1947 ਤੋਂ ਬਾਅਦ ਜਿਸ ਸਿੱਖ ਲੀਡਰ ਦੀ ਗ੍ਰਿਫਤਾਰੀ ਹੋਈ ਸੀ ਸੰਨੀ ਸਹਿਗਲ ਜੀ, ਇਸ ਆਜ਼ਾਦ ਭਾਰਤ ਵਿੱਚ ਚੱਕ ਕੇ ਪਤਾ ਕਿਹਨੂੰ ਅੰਦਰ ਦਿੱਤਾ ਸੀ? ਇਸੇ ਮਾਸਟਰ ਤਾਰਾ ਸਿੰਘ। ਅਲਮੋੜੇ ਕੋਲੇ ਫੜ ਕੇ ਨਾ, ਨਰੇਲਾ ਸਟੇਸ਼ਨ ਆ ਦਿੱਲੀ ਕੋਲ, ਚੱਕ ਕੇ ਅੰਦਰ ਮਾਰਿਆ। ਸਭ ਤੋਂ ਪਹਿਲਾਂ ਉਹਨੂੰ ਸ਼ਾਦਾ ਦਿੱਤਾ ਜਿਹਨੇ ਤੁਹਾਡੇ ਤੇ ਯਕੀਨ ਕੀਤਾ ਸੀ। ਖੈਰ, ਉਸ ਤੋਂ ਬਾਅਦ ਵਿੱਚ ਮਾਸਟਰ ਜੀ ਇੱਕ ਸੱਚੀ ਗੱਲ ਕਹਿਣ ਲੱਗ ਪਏ ਜਿਹਦੀ ਤੁਹਾਡੇ ਭਾਈਚਾਰੇ ਨੂੰ ਤਕਲੀਫ ਆ, ਉਹ ਤੁਹਾਨੂੰ ਵੀ ਆ, ਜਿਹੜੀਆਂ ਤੁਸੀਂ ਆ ਮਾਰਦੇ ਹੋ ਨਾ ਜਵਲੀਆਂ ਜੀਆਂ। ਮਾਸਟਰ ਜੀ ਕਹਿੰਦੇ ਹੁੰਦੇ ਸੀ ਬਈ ਮੈਂ ਇੱਕ ਇਹੋ ਜਿਹਾ ਪੰਜਾਬੀ ਸੂਬਾ ਚਾਹੁੰਦਾ ਜਿੱਥੇ ਅਸੀਂ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਬਚਾ ਕੇ ਰੱਖ ਸਕੀਏ। ਸਾਡਾ ਸੱਭਿਆਚਾਰ ਹਿੰਦੂਆਂ ਨਾਲੋਂ ਅਲੱਗ ਹੈ। ਸੰਨੀ ਬਾਬਾ ਜੀ, ਸੰਨੀ ਸਹਿਗਲ ਜੀ, ਮਾਸਟਰ ਤਾਰਾ ਸਿੰਘ ਹਿੰਦੂਆਂ ਦੇ ਘਰੇ ਜੰਮਿਆ ਹੋਇਆ ਸੀ, ਜਿਹਨੇ ਸਿੱਖ ਧਰਮ ਅਡਾਪਟ ਕੀਤਾ ਤੇ ਆਪਣੇ ਆਪ ਉੱਤੇ ਉਹਨੂੰ ਪੂਰਾ ਢੁਕਾਇਆ, ਤੇ ਉਹਨੂੰ ਵੀ ਸਮਝ ਲੱਗ ਗਈ ਸੀ ਕਿ ਸਾਡਾ ਸੱਭਿਆਚਾਰ ਹਿੰਦੂਆਂ ਨਾਲੋਂ ਅਲੱਗ ਹੈ। ਤੁਸੀਂ ਕਹਿੰਦੇ ਜੀ ਖਿਚੜੀ ਆ, ਇੱਕ ਹੀ ਚੀਜ਼ ਆ ਜੀ, ਦੀਵਾਲੀ ਮਨਾ ਲਈ, ਬੰਦੀ ਛੋੜ ਕਰ ਲਿਆ, ਵਿੱਚ ਖਿਚੜੀ ਬਹੁਤ ਵਧੀਆ। ਉਹ ਕਹਿੰਦੇ ਆ ਸਾਡਾ ਸੱਭਿਆਚਾਰ ਹਿੰਦੂਆਂ ਨਾਲੋਂ ਅਲੱਗ ਹੈ। ਅਸੀਂ ਇੱਕ ਇਹੋ ਜਿਹਾ ਸੂਬਾ ਚਾਹੁੰਦੇ ਆ ਜਿੱਥੇ ਅਸੀਂ ਆਪਣੇ ਸੱਭਿਆਚਾਰ ਤੇ ਰਵਾਇਤਾਂ ਨੂੰ ਬਚਾ ਸਕੀਏ, ਜਿਹੜੀਆਂ ਕਿ ਹੁਣ ਤੁਸੀਂ ਖਾ ਗਏ ਹੋ, ਬਹੁਤ ਸਾਰੀਆਂ ਖਾ ਗਏ ਹੋ। ਅਜੇ ਮੈਂ ਪਿੱਟਦਾ ਹਟਿਆ ਵੀ ਦੀਵਾਲੀ ਤਾਂ ਕੀ ਮਨਾਉਂਦੇ ਆ, ਸਾਡੇ ਬੰਦੇ ਦਾ ਬੰਦੀ ਛੋੜ ਦਿਹਾੜੇ ਦੇ ਬਹਾਨੇ ਦੀਵਾਲੀ ਮਨਾਉਂਦੇ ਆ। ਮਾਸਟਰ ਜੀ ਲਿਖਦੇ ਆ ਇਹ 26 ਫਰਵਰੀ 1948 ਦੀ ਗੱਲ ਆ, ਇਹ ਹੁਣ ਦੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਕਹੋ ਜੀ ਇਹ ਤਾਂ ਸੱਤ ਭਿੰਡਰਾਂ ਵਾਲਿਆਂ ਦੇ ਮਗਰ ਲਾ ਕੇ ਕਰਤੀਆਂ ਹੋਣੀਆਂ ਗੱਲਾਂ ਉਹਨਾਂ ਨੇ। ਇਹ ਤਾਂ 1947 ਚ ਤੁਹਾਡੇ ਹਿੰਦੂ ਕਾਂਗਰਸੀ ਲੀਡਰਾਂ ਦੇ ਟਰੈਪ ਚ ਫਸਣ ਤੋਂ ਛੇਤੀ ਬਾਅਦ ਹੀ ਅੱਖਾਂ ਜੀਆਂ ਖੁੱਲ ਗਈਆਂ ਸੀਗੀਆਂ।
ਮਾਸਟਰ ਜੀ ਲਿਖਦੇ ਆ, ਬਿਆਨ ਦਿੰਦੇ ਆ, ਮੈਂ ਪੰਥ ਲਈ ਧਾਰਮਿਕ, ਸਮਾਜਿਕ, ਰਾਜਸੀ ਤੇ ਹੋਰਨਾਂ ਮਸਲਿਆਂ 'ਚ ਸਵੇ ਨਿਰਣੇ ਦਾ ਹੱਕ ਚਾਹੁੰਦਾ। ਇਹ ਕਿਉਂ ਕਹਿਣਾ ਪਿਆ ਜੀ ਉਸ ਮਾਸਟਰ ਤਾਰਾ ਸਿੰਘ ਨੂੰ, ਜਿਹੜਾ ਹਿੰਦੂਆਂ ਦਾ ਮੁੰਡਾ ਸੀ, ਸਿੱਖ ਸਜਿਆ ਸੀ, ਸਿੱਖਾਂ ਨੇ ਉਹਨੂੰ ਲੀਡਰ ਮੰਨਿਆ ਹੋਇਆ ਸੀ? ਕਿਉਂ ਕਹਿਣਾ ਪਿਆ ਉਹਨੂੰ? ਕਿਉਂਕਿ ਉਹਨੂੰ ਸਮਝ ਲੱਗ ਗਈ ਸੀ ਮਾਸਟਰ ਜੀ ਨੂੰ ਕਿ ਜਿਨ੍ਹਾਂ ਦੇ ਜਾਲ 'ਚ ਫਸ ਕੇ ਮੈਂ ਆਪਦੀ ਕੌਮ ਨੂੰ ਇੱਥੇ ਜਿਵੇਂ ਇੱਕ ਬਘਿਆੜਾਂ ਦੇ ਮੂਹਰੇ ਇੱਕ ਲੇਲਾ ਸਿੱਟ ਦਈਏ, ਹੱਥ ਪੈਰ ਬੰਨ ਕੇ ਉੱਥੇ ਸਿੱਟਦੇ ਆ, ਤੇ ਹੁਣ ਮੈਂ ਕੁਛ ਨਾ ਕੁਛ ਤਾਂ ਕਵਾਂ, ਕੁਛ ਮੈਂ ਕਰਾਂ। ਜਦੋਂ ਉਹ ਕਹਿ ਰਹੇ ਸੀ ਕਿ ਮੈਨੂੰ ਪੰਥ ਲਈ ਧਾਰਮਿਕ, ਸਮਾਜਿਕ, ਰਾਜਸੀ ਤੇ ਹੋਰਨਾਂ ਮਸਲਿਆਂ 'ਚ ਸਵੇ ਨਿਰਣੇ ਦਾ ਹੱਕ ਚਾਹੀਦਾ, ਉਹ ਪਤਾ ਕੀ ਸੀ ਕਿ ਯਾਰ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ। ਹੁਣ ਹਿੰਦੂ ਨੇ ਮੰਦਿਰ 'ਚ ਜਾਣਾ, ਤਿਲਕ ਲਾਉਣਾ ਨਹੀਂ ਲਾਉਣਾ, ਪੂਜਾ ਹਨੂਮਾਨ ਦੀ ਕਰਨੀ ਆ ਨਹੀਂ ਕਰਨੀ, ਰਾਮਚੰਦਰ ਨੂੰ ਰਾਜਾ ਰਾਮਚੰਦਰ ਕਹਿਣਾ ਕਿ ਭਗਵਾਨ ਸ਼੍ਰੀ ਰਾਮ ਕਹਿਣਾ, ਵਾਲਮੀਕ ਵਾਲੀ ਰਮਾਇਣ ਮੰਨਣੀ ਆ ਕਿ ਤੁਲਸੀਦਾਸ ਵਾਲੀ ਰਾਮਚਰਿਤ ਮਾਨਸ ਮੰਨਣੀ ਆ, ਹਿੰਦੂਆਂ ਦੇ ਫੈਸਲੇ ਆ। ਸਾਡਾ ਕੋਈ ਮਤਲਬ ਨਹੀਂ ਬਣਦਾ ਹੈਗਾ ਕਿ ਅਸੀਂ ਕਹੀਏ ਕਿ ਹਿੰਦੂ ਐ ਕਾਹਤੋਂ ਕਰਦੇ ਆ, ਹਿੰਦੂ ਉਹ ਕਾਹਤੋਂ ਕਰਦੇ ਆ। ਨਾ ਸਾਡਾ ਹੱਕ ਆ, ਨਾ ਅਸੀਂ ਕਹਿੰਦੇ। ਐਵੇਂ ਸੰਨੀ ਸਾਈਕਲ ਜੀ ਤੁਸੀਂ ਜੋ ਮਰਜ਼ੀ ਸਮਝੀ ਚੱਲੋ, ਸਿੱਖਾਂ ਨੂੰ ਨਾ ਇਹ ਬਿਮਾਰੀ ਆ, ਨਾ ਸਿੱਖਾਂ ਨੂੰ ਇਹ ਹੱਕ ਆ। ਹਾਂ, ਹਿੰਦੂਆਂ ਨੂੰ ਇਹ ਹੱਕ ਆ, ਹਿੰਦੂਆਂ ਨੂੰ ਇਹ ਬਿਮਾਰੀ ਪਈ ਹੋਈ ਆ ਕਿ ਸਿੱਖ ਕਿਹਨੂੰ ਆਪਦਾ ਰਹਿਬਰ ਮੰਨਣ, ਕਿਹਨੂੰ ਨਾਇਕ ਮੰਨਣ, ਕਿਹਨੂੰ ਦੋਸਤ ਮੰਨਣ, ਕੀ ਖਾਣ, ਕਿਹੜੀ ਮਰਿਆਦਾ, ਇਹ ਅਸੀਂ ਦੱਸਾਂਗੇ। ਹਿੰਦੂ ਕਹਿੰਦਾ ਮੈਂ ਹਾਕਮ ਆ ਨਾ, ਮੈਂ ਦੱਸੂਗਾ ਵੀ ਤੁਸੀਂ ਮੁਸਲਮਾਨਾਂ ਨਾਲ ਕਿਵੇਂ ਵਰਤਣਾ, ਮੈਂ ਦੱਸੂਗਾ। ਹਾਲਾਂਕਿ ਅੱਧੋਂ ਵੱਧ ਬੀਜੇਪੀ ਆਰਐਸਐਸ ਦੇ ਲੀਡਰਾਂ ਦੇ ਰੌਲਾ ਪੈਂਦਾ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਆਪਦੀਆਂ ਧੀਆਂ ਭੈਣਾਂ ਦੇ ਰਿਸ਼ਤੇ ਕੀਤੇ ਹੋਏ ਨੇ, ਪਹਿਲਾਂ ਇਤਿਹਾਸ ਵਿੱਚ ਵੀ ਕੀਤੇ ਹੋਏ ਨੇ। ਆ ਜਿਹੜੇ ਮੁਗਲ ਕਾਲ ਦੇ ਵਿੱਚ ਵਿਆਹ ਸ਼ਾਦੀਆਂ ਧੀਆਂ ਭੈਣਾਂ ਦੇ ਕਰਦੇ ਹੀ ਰਹੇ, ਪਰ ਸਿੱਖ ਕਿਵੇਂ ਵਰਤੇ ਮੁਸਲਮਾਨ ਦੇ ਨਾਲ, ਉਹਨੂੰ ਦੁਸ਼ਮਣ ਮੰਨੇ ਕਿ ਦੋਸਤ ਮੰਨੇ? ਇਹ ਮੁਸਲਮਾਨ ਦੇ ਨਾਲ ਕਿਵੇਂ ਸਿੱਖਾਂ ਨੇ ਵਰਤਣਾ, ਹਿੰਦੂ ਕਾਹਤੋਂ ਦੱਸੇ? ਸਿੱਖ ਦੇਖੇ ਵੀ ਉਹਨੇ ਕਿਸੇ ਵਿੱਚੋਂ ਜੇ ਪੀਰ ਬੁੱਧੂ ਸ਼ਾਹ ਦੇਖ ਲਿਆ ਤਾਂ ਉਹਨੂੰ ਪੀਰ ਬੁੱਧੂ ਸ਼ਾਹ ਵਾਲਾ ਪਿਆਰ ਦੇ ਦੇਵੇ, ਜੇ ਕਿਸੇ ਚੋਂ ਉਹਨੂੰ ਮੱਸਾ ਰੰਗੜ ਦਿਖਦਾ ਤਾਂ ਉਹਦੇ ਨਾਲ ਮੱਸੇ ਰੰਗੜ ਵਾਲਾ ਵਿਹਾਰ ਕਰ ਲਵੇ। ਪਰ ਹਿੰਦੂ ਕਹਿੰਦਾ ਨਹੀਂ ਨਹੀਂ, ਸਾਰੇ ਜਿਹੜੇ ਮੁਸਲਮਾਨ ਨੇ ਉਹਦੇ ਚੋਂ ਸਿੱਖਾਂ ਨੂੰ ਮੱਸਾ ਰੰਗੜ ਦੇਖਣਾ ਚਾਹੀਦਾ। ਬੱਲੇ ਉਹ ਤੁਹਾਡੇ, ਜੇ ਸਿੱਖ ਅਫਗਾਨਿਸਤਾਨ ਦੇ ਤਾਲਿਬਾਨ ਦੇ ਨਾਲ ਕੋਈ ਪਿਆਰ ਸਤਿਕਾਰ ਦਿਖਾਉਣ ਤਾਂ ਮਾੜੀ ਗੱਲ ਆ, ਜੇ ਤੁਹਾਡਾ ਮੋਦੀ ਜੱਫੀਆਂ ਪਾਵੇ ਫਿਰ ਬਹੁਤ ਵਧੀਆ ਗੱਲ ਆ। ਮਤਲਬ ਕਿ ਜੇਕਰ ਮੋਦੀ ਐਂਡ ਕੰਪਨੀ, ਲਾਲਾ ਕੰਪਨੀ ਕਿਸੇ ਨੂੰ ਮਾੜਾ ਮੰਨਦੀ ਆ ਤਾਂ ਸਿੱਖ ਨਾ ਦੇਖਣ ਕਿ ਸਾਡਾ ਉਹਦੇ ਨਾਲ ਕੀ ਰਿਸ਼ਤਾ, ਸਿੱਖ ਸਾਡੇ ਮਗਰ ਲਾ ਕੇ ਉਹ ਕਹਿੰਦੇ ਜੀ ਤੁਸੀਂ ਵੀ ਮਾੜਾ ਮੰਨੋ। ਆਹ ਗੁਲਾਮੀ। ਕਹਿੰਦੇ ਅਸੀਂ ਦੱਸਾਂਗੇ ਕਿ ਤੁਹਾਡੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਊ, ਉਹਦੀ ਚੋਣ ਕਿਵੇਂ ਕਰਾਉਣੀ ਆ, ਅਸੀਂ ਕਾਨੂੰਨ ਬਣਾਵਾਂਗੇ, ਅਸੀਂ ਤੁਹਾਡੇ ਸਮਾਜ ਦੇ ਵਿੱਚ ਤੁਹਾਡੇ ਵਿਆਹ ਸ਼ਾਦੀ ਮੌਕੇ ਤੁਹਾਡੀਆਂ ਰਸਮਾਂ ਕਿਹੜੀਆਂ ਹੋਣਗੀਆਂ। ਆ ਤੁਸੀਂ ਸਾਡੇ ਸਾਰੇ ਪਿਛਲੇ 40-50 ਸਾਲ ਤੋਂ ਪਹਿਲਾਂ ਦੇ ਕਿਸੇ ਬਜ਼ੁਰਗ ਨੂੰ ਮਿਲ ਕੇ ਦੇਖ ਲਿਓ ਸੰਨੀ ਸਹਿਗਲ ਜੀ, ਉਹਨੂੰ ਪੁੱਛਿਓ ਵੀ ਜਿਹੜਾ ਕੁਝ ਅੱਜ ਸਿੱਖਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਮੌਕੇ ਹੁੰਦਾ ਇਹ ਪਹਿਲਾਂ ਵੀ ਹੁੰਦਾ ਸੀ। ਤੁਸੀਂ ਚਾਹੇ ਆਪਦੀ ਮਾਤਾ ਜਿਹੜੀ ਸਿੱਖ ਆ ਉਹ ਤੋਂ ਪੁੱਛ ਲਿਓ, ਤੇ ਚਾਹੇ ਜਿਹੜਾ ਤੁਹਾਡਾ ਪਿਤਾ ਹਿੰਦੂ ਆ ਉਹ ਤੋਂ ਪੁੱਛ ਲਿਓ, ਉਹ ਤੁਹਾਨੂੰ ਦੋਨੇ ਦੱਸਣਗੇ ਜੇ ਸੱਚ ਬੋਲਣ ਵਾਲੇ ਹੋਏ ਕਿ ਨਹੀਂ ਪੁੱਤ ਇਹ ਖਿਚੜੀ ਜੀ ਤਾਂ ਹੁਣ ਬਣੀ ਆ, ਇਹ ਤਾਂ ਹੁਣ ਆਹ ਬਰਮਾਲਾ ਤੇ ਹੋਰ ਪਖੰਡ ਜਿਹੜੇ ਸਿੱਖਾਂ ਦੇ ਵਿੱਚ ਮਨਾ ਨੇ, ਹਿੰਦੂਆਂ ਨੂੰ ਕਰਨੇ ਚਾਹੀਦੇ ਆ ਕਿਉਂਕਿ ਹਿੰਦੂਆਂ ਦੇ ਧਰਮ ਦੇ ਉਹ ਸਨਾਤਨ ਦੇ ਜਾਂ ਉਹਨਾਂ ਦੇ ਰਿਵਾਜ ਹੈਗੇ। ਸਾਡੇ ਧਰਮ ਦਾ ਹਿੰਦੂਕਰਨ ਹੋ ਰਿਹਾ ਹੋਵੇ ਤੇ ਅਸੀਂ ਚੀਕ ਨਾ ਮਾਰੀਏ ਕਿ ਤੁਹਾਨੂੰ ਲੱਗਦਾ ਸਨਾਤਨ ਕੋ ਮਾੜਾ ਬੋਲਤੇ ਹੈ। ਅਸੀਂ ਭਾਈ ਤੁਹਾਡੇ ਸਨਾਤਨ ਨੂੰ ਕੁਝ ਨਹੀਂ ਕਹਿੰਦੇ, ਅਸੀਂ ਤਾਂ ਆਪਦੇ ਬੰਦਿਆਂ ਨੂੰ ਰੋਨੇ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਤੁਸੀਂ 2 ਪ੍ਰੋਗਰਾਮ ਮੇਰੇ ਦੇਖ ਕੇ ਏਡੇ ਏਡੇ ਲੰਮੇ ਲੰਮੇ ਲੈਕਚਰ ਝਾੜਤੇ, ਤੇ ਸਾਡੇ ਸਿੱਖਾਂ ਨੇ ਨਹੀਂ ਕਦੇ ਕਿਹਾ ਉਹ ਵਾਕਈ ਹੀ ਆਪਾਂ ਨੂੰ ਜਗਾਉਂਦਾ ਫਿਰਦਾ ਘਮਾਣ, ਉਹ ਵਾਕਈ ਉੱਠ ਖੜੋ ਬਚ ਜਾਗੇ ਸ਼ਾਇਦ। ਤੇ ਤੁਹਾਨੂੰ ਦੇਖ ਲਓ ਆਹ ਵਾ ਹਿੰਦੂ ਤੇ ਸਿੱਖ ਦਾ ਫਰਕ। ਸਿੱਖ ਡਰਿਆ ਹੀ ਰਹਿੰਦਾ। ਤੁਸੀਂ ਆ ਬੋਲਣ ਲੱਗਿਆ ਦੇਖਿਆ ਵੀ ਇਹ ਖਾਲਿਸਤਾਨੀਆਂ ਦਾ ਚੈਨਲ ਆ TV 84, ਪੰਥ ਦੀ ਗੱਲ ਕਰਨ ਵਾਲਿਆਂ ਦਾ ਚੈਨਲ ਆ। ਮੈਂ ਤੁਹਾਨੂੰ ਕਿਸੇ ਨੇ ਰੋਕਿਆ? ਜੋ ਮਰਜ਼ੀ ਤੁਸੀਂ ਜੀ ਚਾਹਿਆ ਲਿਖੇ। ਹੋਰ ਵੀ ਬੜੇ ਇੱਥੇ ਭਕਾਈ ਮਾਰਦੇ ਆ ਸਾਡੇ ਉਲਟ, ਅਸੀਂ ਕਿਸੇ ਨੂੰ ਨਹੀਂ ਰੋਕਦੇ। ਪਰ ਸਿੱਖ ਡਰਦਾ, ਸਿੱਖ ਨੂੰ ਇੰਨਾ ਦਹਿਲ ਪਾ ਦਿੱਤੀ। ਸਿੱਖ ਨੇ ਦੇਖਿਆ ਤਾਂ ਮਾਸਟਰ ਤਾਰਾ ਸਿੰਘ ਵਰਗੇ ਨੂੰ ਨਹੀਂ ਬਖਸ਼ਦੇ। ਵਿਚਾਰਾ ਮਾਸਟਰ ਤਾਰਾ ਸਿੰਘ ਜਦੋਂ ਉਹਨੇ ਮਾੜੀ ਮੋਟੀ ਕੌਮ ਦੀ ਗੱਲ ਕੀਤੀ 1948 ਤੋਂ ਬਾਅਦ, ਉਹਦੇ ਇਹੋ ਜਿਹਾ ਦੁਆਲੇ ਹੋਏ ਜਿਵੇਂ ਤੂੰ ਹੋਇਆ ਮੇਰੇ ਦੁਆਲੇ ਸੰਨੀ ਸਹਿਗਲ। ਇਹ ਬੜਾ ਰਿਵਾਜ ਆ ਹਿੰਦੂਆਂ 'ਚ ਵੀ ਜੇ ਕੋਈ ਸਿੱਖ ਮਾੜਾ ਜਿਹਾ ਬੋਲੇ ਅਲੀ ਅਲੀ ਕਰਕੇ ਉਹਦੇ ਮਗਰ ਪੈ ਜਾਓ। ਉਹ ਹੀ ਡਰਿਆ, ਉਹ ਨਹੀਂ ਮੈਂ ਨਹੀਂ ਕਿਹਾ, ਮੈਂ ਉਹ ਨਹੀਂ ਕਿਹਾ। ਕਲੈਰੀਫਿਕੇਸ਼ਨ ਦਿੰਦਾ ਹੀ ਮਰ ਜਾਂਦਾ ਸਿੱਖ ਵੀ ਮੈਂ ਆਹ ਨਹੀਂ ਕਿਹਾ, ਮੈਂ ਉਹ ਨਹੀਂ ਕਿਹਾ। ਨਹੀਂ ਨਹੀਂ ਤੂੰ ਐਂ ਕਿਹਾ।
ਮੈਂ ਕਈ ਵਾਰ ਜਿਹੜੇ ਟੀਵੀ ਦੇ ਉੱਤੇ ਬਹਿਸਾਂ ਜਿਹੀਆਂ ਕਰਨ ਜਾਂਦੇ ਆ ਸਾਡੇ ਸਿੱਖ, ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਛੱਡੋ ਆਪਦੀ ਗੱਲ। ਇਹ ਦੇਖਿਆ ਕਰੋ ਵੀ ਇੱਕ ਚੈਨਲ ਦੇ ਉੱਤੇ ਇੱਕ ਮੁਸਲਮਾਨ ਵਧੀਆ ਬੁਲਾਰਾ ਸੱਦ ਲੈਂਦੇ ਆ ਤੇ ਇੱਕ ਐਂਕਰ ਬੀਬੀ, ਤਿੰਨ ਉਹਦੇ ਸੱਦੇ ਹੁੰਦੇ ਆ, ਇੱਕ ਬੀਜੇਪੀ ਦਾ, ਇੱਕ ਫਲਾਨੇ ਦਾ, ਇੱਕ ਕਹਿੰਦਾ ਫਲਾਨਾ, ਉਹੀ ਐਵੇਂ ਕਹਿ ਦਿੰਦੇ ਆ ਵੀ ਫਲਾਨਾ। ਫਿਰ ਉਹ 4-5 ਜਾਣੇ ਰਲ ਕੇ ਉਸ ਮੁਸਲਮਾਨ ਭਰਾ ਦੀ ਬੁਰਕੇ ਤੇ, ਇਸਲਾਮ ਦੀਆਂ ਹੋਰ ਗੱਲਾਂ ਤੇ, ਕਾਬੇ ਉੱਤੇ, ਮੱਕੇ ਉੱਤੇ, ਕੁਰਾਨ ਦੀਆਂ ਆਇਤਾਂ ਤੇ ਉਹਦੀ ਦੁਰਗਤੀ ਕਰਦੇ ਆ, ਜਿਵੇਂ ਉਹ ਕਾਵਾਂ ਦਾ ਉੱਲੂ ਘੇਰਿਆ ਹੁੰਦਾ ਵਿਚਾਰਾ। ਐ ਹੁਣ ਸਾਡੇ ਭਰਾਵਾਂ ਨੂੰ ਅਕਲ ਨਹੀਂ ਹੈਗੀ ਭਾਈ, ਉਹ ਮੁਸਲਮਾਨਾਂ ਪਰ ਜਦੋਂ ਵਿਹਲੇ ਹੋ ਗਏ ਨਾ, ਫਿਰ ਸਿੱਖਾਂ ਨਾਲ ਵੀ ਆਹੀ ਕੁੱਤੇ ਉਹਾਣੀ ਹੋਇਆ ਕਰਨੇ। ਸੋਸ਼ਲ ਮੀਡੀਆ ਤੇ ਤਾਂ ਹੁੰਦੀ ਆ ਨਿੱਤ, ਦੁੱਕੀ ਦਾ ਲਾਲਾ ਨਹੀਂ ਹੁੰਦਾ ਜਿਹੜਾ ਕਹਿੰਦੇ ਕਹਾਉਂਦੇ ਸਿੱਖ ਨੂੰ ਕਹਿ ਰਿਹਾ ਹੁੰਦਾ ਤੈਨੂੰ ਅਕਲ ਹੈਗੀ ਆ। ਸਾਡਾ ਸੀ ਵੀਰ ਬਰਾਗੀ, ਉਹ ਬਾਬਾ ਬੰਦਾ ਸਿੰਘ ਬਹਾਦਰ ਬਣਾਈ ਫਿਰਦਾ, ਦਸੇ ਗੁਰੂ ਸਾਡੇ ਸੀ, ਤੁਸੀਂ ਸਾਡੇ ਚੋਂ ਨਿਕਲੇ ਹੋ। ਤੁਸੀਂ ਇੱਕ ਮੈਨੂੰ ਲਿਖ ਰਿਹਾ ਕੱਲ, ਕਹਿੰਦਾ ਜੀ ਤੁਸੀਂ ਹੁਣ ਛੱਡੋ ਸਾਰਾ ਗੱਲ, ਭਾਜੀ ਆਓ ਸਨਾਤਨ ਚ ਤੁਸੀਂ ਜਨੇਊ ਪਾਓ ਤੇ ਆਰਾਮ ਨਾਲ। ਉਹ ਭਾਈ ਮੇਰੀ ਜਿਹੜੀ ਬਰਾਦਰੀ ਆ ਨਾ, ਤੁਸੀਂ ਆ ਮੈਨੂੰ ਇੱਧਰ ਤਾਂ ਜਥੇਦਾਰੀ ਮਿਲੀ ਹੋਈ ਆ, ਸਰਦਾਰ ਸਰਬਜੀਤ ਸਿੰਘ ਘਮਾਣ ਕਹਿੰਦੇ ਆ ਲੋਕ ਮੈਨੂੰ, ਤੇ ਤੁਹਾਡੇ ਚ ਤਾਂ ਮੈਨੂੰ ਸ਼ੂਦਰ ਕਹਿ ਕੇ ਸਭ ਤੋਂ ਨੀਵੇਂ, ਮੰਦਰ ਦੇ ਕੋਲ ਨਹੀਂ ਲੰਘਣ ਦੇਣਾ। ਤੁਸੀਂ ਤਾਂ ਇੰਦਰਾ ਗਾਂਧੀ ਨਹੀਂ ਸੀ ਵੜਨ ਦਿੱਤੀ ਮੰਦਰ ਚ, ਪ੍ਰਧਾਨ ਮੰਤਰੀ ਸੀ ਉਹ। ਆ ਪਿੱਛੇ ਜੇ ਇਹਦਾ ਇੱਕ ਕੋਈ ਸੀਗਾ ਫੰਕਸ਼ਨ, ਕਹਿੰਦੇ ਦਲਿਤ ਲੀਡਰ ਆ ਜੀ, ਇਹਨੂੰ ਜਾਣ ਨਹੀਂ ਦੇਣਾ, ਪਤਾ ਨਹੀਂ ਰਾਸ਼ਟਰਪਤੀ ਦਾ ਰੌਲਾ ਪੈਂਦਾ ਸੀ। ਬਾਅਦ ਚ ਗਾਂ ਦੇ ਮੂਤ ਨਾਲ ਉਹ ਤੁਸੀਂ ਦੱਸਦੇ ਹੋ ਮਨੁੱਖ ਨੂੰ, ਇਨਸਾਨ ਨੂੰ। ਬਾਹਮਣ ਦੇਖੋ ਕਿੱਡਾ ਭੈੜਾ, ਕਹਿੰਦਾ ਮਨੁੱਖ ਅੰਦਰ ਵੜ ਗਿਆ ਤਾਂ ਮੰਦਰ ਪਿੱਟਿਆ ਜਾਊ, ਗਾਂ ਦੇ ਮੂਤ ਨਾਲ, ਗਾਂ ਦੇ ਮੂਤ ਨਾਲ ਕਹਿੰਦੇ ਸ਼ੁੱਧ ਹੋ ਜਾਂਦਾ। ਬੱਲੇ ਉਹ ਤੁਹਾਡੇ, ਸਾਡੇ ਧਰਮ ਦੀਆਂ ਕਿਆ ਬਾਤਾਂ ਜੀ। ਖੈਰ ਗੱਲ ਇਹ ਹੈ, ਜਦੋਂ ਮਾਸਟਰ ਤਾਰਾ ਸਿੰਘ ਨੇ ਮੂੰਹ ਚੋਂ ਬਚਨ ਕੱਢੇ, ਇਹ ਹੋ ਗਏ ਦੁਆਲੇ, ਸਾਰੇ ਭਾਰਤ ਦੇ ਲਾਰਿਆਂ ਨੇ ਐਡਾ ਪਿੱਟ ਪਟੂਆ ਕੀਤਾ। ਉਹਨੇ ਅਗਲੀ ਗੱਲ ਕਹੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੰਤਵ ਸਿੱਖਾਂ ਨੂੰ ਪ੍ਰਾਂਤਕ ਤੌਰ ਤੇ ਹਿੰਦੂ ਗੁਲਾਮੀ ਵਿੱਚੋਂ ਕੱਢਣਾ ਹੈ। ਇਸ ਸੂਬੇ ਦੀ ਮੈਂ ਪੂਰੀ ਆਜ਼ਾਦੀ ਮੰਗਦਾ ਹਾਂ, ਜਿਸ ਤਰ੍ਹਾਂ ਕਸ਼ਮੀਰ ਨੂੰ ਦਿੱਤੀ ਗਈ ਹੈ। ਅਜਿਹਾ ਸੂਬਾ ਜਿਸ ਸੂਬੇ ਦੀ ਅਸੈਂਬਲੀ ਵਿੱਚ ਹਿੰਦੂ ਗਲਬਾ ਨਾ ਹੋਵੇ। ਇਹ ਸੰਨੀ ਸਹਿਗਲ ਜੀ ਕਿਉਂ ਕਿਹਾ ਹੋਣਾ ਉਹਨੇ, ਮਾਸਟਰ ਤਾਰਾ ਸਿੰਘ ਨੇ? ਉਹ ਤਾਂ ਹਿੰਦੂਆਂ ਦਾ ਮੁੰਡਾ ਸੀ, ਉਹਨੂੰ ਪਤਾ ਲੱਗ ਗਿਆ ਸੀ ਵੀ ਹਿੰਦੂਆਂ ਦੇ ਗਲਬੇ ਦਾ ਕੀ ਫਰਕ ਪਊਗਾ। ਉਹ ਪਿਆ 1947 ਤੋਂ ਅੱਜ ਤੱਕ ਸਾਡੇ ਨਾਲ ਜੋ ਤੁਸੀਂ ਕੀਤਾ, ਅੱਜ ਸਾਡੇ ਬੱਚੇ ਸਾਡੀ ਕੌਮ ਦੇ ਜੋ ਬਣ ਚੁੱਕੇ ਨੇ, ਉਹ ਕੇਸਾਂ ਵਾਲੇ ਹਿੰਦੂ ਨੇ। ਬਹੁਤੇ ਤਾਂ ਕੇਸ ਵੀ ਨਹੀਂ ਰੱਖਦੇ ਵਿਚਾਰੇ। ਪਰ ਤੁਹਾਨੂੰ ਤਕਲੀਫ ਬੜੀ ਆ ਜਦੋਂ ਕਿਤੇ ਬੇਅਦਬੀ ਜਾਂ ਕੋਈ ਹੋਰ ਮੰਦਭਾਗੀ ਘਟਨਾ ਵਾਪਰਦੀ ਆ। ਸਿੱਖਾਂ ਦਾ ਮੁੰਡਾ ਚਾਹੇ ਜਿੰਨਾ ਮਰਜ਼ੀ ਗਰਕਿਆ ਹੋਵੇ ਨਸ਼ੇ ਨਾਲ, ਹੋਰ ਬਾਈਬਤਾਂ ਜਿਹੜੀਆਂ ਬਾਹਮਣਵਾਦ ਨੇ ਜਾਂ ਇੰਡੀਅਨ ਸਟੇਟ ਨੇ, ਕਿਉਂਕਿ ਗੁਲਾਮ ਕੌਮ ਦੇ ਉੱਤੇ ਪੂਰੀ ਦੀ ਪੂਰੀ ਉਸ ਕੌਮ ਨੂੰ ਕਰਾਹੇ ਪਾਉਣਾ ਇੱਕ ਹੁੰਦਾ ਵੀ ਇਹਨੂੰ, ਇਹਦੇ ਧਰਮ ਵਿਰਸ ਇਹਨੂੰ ਚੇਤਾ ਹੀ ਨਾ ਆਵੇ, ਇਹਨੂੰ ਰੋਟੀ ਦਾ ਹੀ ਫਿਕਰ ਪਿਆ ਰਵੇ ਵੀ ਰੋਟੀ ਕਮਾਉਣੀ ਆ, ਮੈਂ ਕਿਹੜੇ ਧਰਮ ਦੇ ਕੌਮ ਦੇ ਮਸਲਿਆਂ ਚ ਆ ਜਾ। ਉਹ ਇਸ ਤਰੀਕੇ ਦੇ ਸਾਡੇ ਮੁੰਡੇ ਜਿਨ੍ਹਾਂ ਨੂੰ ਬਾਹਮਣਵਾਦ ਜਾਂ ਹਿੰਦੂ ਇੰਡੀਆ ਸਮਝਦਾ, ਹੁਣ ਇਹਨਾਂ ਦੇ ਪੱਲੇ ਕੀ ਆ? ਜਦੋਂ ਕੋਈ ਵਿਪਤਾ ਪੈਂਦੀ ਆ ਕੌਮ ਤੇ, ਜਦੋਂ ਪਿੱਛੇ ਜੇ ਡੇਰਾ ਸਰਸੇ ਵਾਲੇ ਨੇ ਪੰਗਾ ਲਿਆ, ਦੂਜੇ ਕਿਤੇ ਨਹੀਂ ਕੋਈ ਫੜਿਆ ਜਾਵੇ। ਇੱਥੇ ਮਾਲ ਮੰਡੀ ਵਾਲੇ ਸਾਡੇ ਅੰਮ੍ਰਿਤਸਰ ਕਦੇ ਕਿਹਨੂੰ ਫੜੀ ਜਾਣ, ਕਿਉਂਕਿ ਮੋਬਾਈਲਾਂ ਮੂਲਾਂ ਤੋਂ ਮੁੰਡੇ ਫੜੇ ਤਾਂ ਜਾਣੇ ਹੁੰਦੇ ਵਿਚਾਰੇ। ਉਹ ਜਿਹੜਾ ਵੀ ਫੜਿਆ ਜਾਇਆ ਕਰੇ। ਜਦੋਂ ਜੱਗੀ ਚੌਲ ਨਹੀਂ ਫੜੇ ਗਏ, ਮੈਂ ਉਦੋਂ ਲਿਖਿਆ ਸੀ ਬਕਾਇਦਾ ਮੈਗਜ਼ੀਨ ਫਤਿਹਨਾਮਾ ਦੇ ਉੱਤੇ, ਫੇਸਬੁੱਕ ਤੇ ਵੀ ਲਿਖਿਆ, ਬੋਲਿਆ ਵੀ ਤੁਸੀਂ ਤਾਂ ਕਹਿੰਦੇ ਹੋ ਖਾਲਿਸਤਾਨ ਦੀ ਲਹਿਰ ਖਤਮ ਆ, ਖਾੜਕੂਵਾਦ ਖਤਮ ਆ। ਤੁਸੀਂ ਤਾਂ ਇਸੇ ਸੋਚ ਕੇ ਉਹਨੂੰ ਇਸੇ ਗੱਲ ਚੋਂ ਕਿਹਾ ਹੋਣਾ ਨਾ ਸਰਸੇ ਵਾਲੇ ਨੂੰ ਵੀ ਚੱਕ ਦੇ ਜੋ ਮਰਜ਼ੀ ਕਰ ਤੂੰ, ਤੇ ਉਹਨਾਂ ਨੇ ਪੰਗਾ ਲੈ ਲਿਆ। ਤੇ ਹੁਣ ਦੂਜੇ ਕਿਤੇ ਨਹੀਂ ਕਹਿ ਦਿੰਦੇ ਹੋ ਜੀ ਆਹ ਫੜਿਆ ਗਿਆ, ਆਹ ਸਮਾਨ ਫੜਿਆ ਗਿਆ, ਬੰਦੇ ਫੜ ਗਏ, ਹਾਏ ਖਾੜਕੂਵਾਦ ਹੈਗਾ, ਹਾਏ ਖਾਲਿਸਤਾਨੀ ਲਹਿਰ ਹੈਗੀ ਹੈ। ਕਿਉਂ ਆ ਭਾਈ ਸਾਹਿਬ? ਇਹ ਕੌਮ ਮਰਦੀ ਮਰਦੀ ਵੀ ਤੁਹਾਨੂੰ ਲੈ ਬੈਠੂਗੀ। ਪਹਿਲੀ ਗੱਲ ਤਾਂ ਮਰਦੇ ਨਹੀਂ, ਪਰ ਮਰਦੇ ਮਰਦੇ ਵੀ ਲੈ ਬੈਠਾਂਗੇ। ਸੋ ਇਹ ਸਾਡੀ ਕੌਮ ਦੇ ਅੰਦਰ ਜਿਹੜਾ ਅੱਜ ਵਾਇਰਸ ਸਿਖਰ ਤੇ ਗਿਆ ਹੋਇਆ, ਬਹੁਤ ਵੱਡਾ ਨੁਕਸਾਨ ਕੀਤਾ ਹੋਇਆ। ਪਰ ਜਦੋਂ 1948 ਚ ਮਾਸਟਰ ਤਾਰਾ ਸਿੰਘ, ਇੱਕ ਪਾਸੇ ਤਾਂ ਸਿੱਖ ਉਹਦੀ ਜਾਨ ਨੂੰ ਰੋਂਦੇ ਸੀ ਵੀ ਸਾਨੂੰ ਕਿੱਥੇ ਫਸਾਤਾ, ਕਿੰਨਾ ਦੇ ਤੂੰ ਪੇਟੇ ਪਾਤਾ, ਦੂਜੇ ਪਾਸੇ ਸਾਰੇ ਭਾਰਤ ਦਾ ਹਿੰਦੂ ਕੱਟੜਵਾਦ ਦੁਆਲੇ ਹੋਇਆ ਸੀ। ਉਹ ਅਖੀਰ ਅੱਕ ਕੇ ਉਹਨੇ ਕਿਹਾ ਵੀ ਤੁਹਾਨੂੰ ਜੇ ਹਿੰਦੂ ਹੋ ਮੈਂ ਫਿਰਕੂ ਲੱਗਦਾ, ਮੇਰੇ ਇੱਥੇ ਮੱਥੇ ਤੇ ਗੱਡ ਕੇ ਲਿਖ ਦਿਓ ਵੀ ਮੈਂ ਫਿਰਕੂ। ਮੈਂ ਸਟੇਟਮੈਂਟ ਉਹਦੀ ਜਦੋਂ ਪੜ੍ਹਦਾ ਮੈਨੂੰ ਉਹਦਾ ਕਲਪਾਹਟ ਚੇਤੇ ਆਉਂਦੀ ਹੈ। ਇੱਕ ਪਾਸੇ ਤਾਂ ਸਾਡੀ ਕੌਮ ਉਹਨੂੰ ਕਹਿ ਰਹੀ ਸੀ ਕਿ ਤੂੰ ਗਲਤ ਕੀਤੀ, ਦੂਜੇ ਪਾਸੇ ਸਾਰੇ ਭਾਰਤ ਦੇ ਹਿੰਦੂ ਉਹਨੂੰ, ਉਹਦੀ ਜਾਨ ਨੂੰ ਰੋਂਦੇ ਸੀ। ਅਖੀਰ ਉਹਨੇ ਇਹ ਕਿਹਾ ਅੱਕ ਕੇ ਵੀ ਜੇ ਤੁਹਾਨੂੰ ਮੈਂ ਫਿਰਕੂ ਲੱਗਦਾ, ਮੈਨੂੰ ਫਿਰਕੂ ਕਹਿ ਦੋ, ਪਰ ਮੈਂ ਆਪਦੀ ਕੌਮ ਲਈ ਲੜਨੋਂ ਨਹੀਂ ਹਟਣਾ। ਮਰ ਨਹੀਂ ਮਰ ਗਿਆ ਵਿਚਾਰਾ।
ਅੱਜ ਵੀ ਅਸੀਂ ਉਹਨੂੰ ਕੋਸਦੇ ਹਾਂ ਕਿਉਂਕਿ ਉਹਦਾ ਸਟੈਪ ਸਾਡੀ ਜਾਨ ਨੂੰ ਬਿਰਤਾ ਪਾ ਗਿਆ। ਪਰ ਇਹ ਗੱਲ ਹੈ ਕਿ ਤੁਸੀਂ ਤਾਂ ਮਾਸਟਰ ਤਾਰਾ ਸਿੰਘ ਨਹੀਂ ਬਰਦਾਸ਼ਤ ਕਰ ਸਕੇ। ਉਹ ਮਾਸਟਰ ਤਾਰਾ ਸਿੰਘ ਜਿਹਦੇ ਸਾਰੇ ਨੁਕਸਾਂ ਦੇ ਬਾਵਜੂਦ ਤੁਹਾਨੂੰ ਉਹਨੂੰ ਪਿਆਰ ਕਰਨਾ ਚਾਹੀਦਾ ਸੀ। ਐਡੀ ਵੱਡੀ ਸਿੱਖ ਕੌਮ ਉਹਨੇ ਤੁਹਾਡੀ ਗੁਲਾਮ ਬਣਾਤੀ ਤੇ ਤੁਸੀਂ ਕਹਿੰਦੇ ਹੋ ਜੀ ਨਹੀਂ ਹਜੇ ਕੱਚ ਰਹਿ ਗਿਆ। ਹਜੇ ਘੁਮਾਣ ਵਰਗੇ ਕਿਉਂ ਕਹਿੰਦੇ ਨੇ ਕਿ ਸਿੱਖੋ ਆਪਦਾ ਬੰਦੀ ਛੋੜ ਦਿਹਾੜਾ ਹੀ ਮਨਾਇਆ ਕਰੋ, ਦੀਵਾਲੀ ਦੇ ਚੱਕਰਾਂ ਚੋਂ ਨਿਕਲੋ। ਭਾਈ ਸਾਹਿਬ ਸਿੱਖ ਹੋਰ ਕੌਮ ਆ, ਸਿੱਖਾਂ ਦਾ ਬੰਦੀ ਛੋੜ ਦਿਹਾੜਾ ਮਨਾਉਣਾ ਹੋਰ ਗੱਲ ਹੋਣੀ ਚਾਹੀਦੀ ਆ। ਦੀਵਾਲੀ ਤੁਸੀਂ ਮਨਾਉਂਦੇ ਹੋ, ਤੁਹਾਡੇ ਪੜਾਕੇ ਚੱਲਣ, ਆਤਿਸ਼ਬਾਜ਼ੀਆਂ ਚੱਲਣ, ਸਾਨੂੰ ਕੀ ਵਿਪਤਾ ਜੀ, ਜੋ ਮਰਜ਼ੀ ਕਰੋ। ਪਰ ਸਿੱਖ ਰਵਾਇਤਾਂ ਅਨੁਸਾਰ ਸਾਡੇ ਇੱਥੇ ਦੀਪਮਾਲਾ ਹੋਣੀ ਚਾਹੀਦੀ ਆ, ਮਨਾ ਲੈਣ ਕੋਈ ਚੱਕਰ ਨਹੀਂ। ਸਾਡੇ ਘਰਾਂ 'ਚ ਖੁਸ਼ੀ ਮਨਾਉਣੀ ਚਾਹੀਦੀ ਆ, ਕੋਈ ਗੱਲ ਨਹੀਂ। ਪਰ ਜਿਹੜਾ ਤਰੀਕਾਕਾਰ ਦੀਵਾਲੀ ਨੂੰ ਮਨਾਉਣ ਦਾ ਤੁਸੀਂ ਲਈ ਫਿਰਦੇ ਹੋ ਉਹ ਸਿੱਖ ਦਾ ਨਹੀਂ ਹੋਣਾ ਚਾਹੀਦਾ। ਕੀ ਕਰੀਏ, ਤੁਹਾਡੀ ਕੌਮ ਆਲੇ ਦੁਆਲੇ ਸਾਡੇ ਇੰਨੀ ਜ਼ਿਆਦਾ ਬੈਠੀ ਆ। ਸਾਡੇ ਨਿਆਣੇ ਵੀ ਕਹਿੰਦੇ ਆ ਵੀ ਅਸੀਂ ਵੀ ਪੜਾਕੇ ਚਲਾਉਣੇ ਆ, ਅਸੀਂ ਜੀ ਆਪਦੇ ਯਾਰਾਂ ਦੋਸਤਾਂ ਦੇ ਨਾਲ ਵਰਤਣਾ। ਤੇ ਉਸੇ ਸਿਆਪੇ ਦੇ ਵਿੱਚੋਂ ਸਾਡੀ ਕੌਮ ਜਿਹੜੀ ਆ ਹੌਲੀ ਹੌਲੀ ਉਹ ਜਿਵੇਂ ਕਹਿੰਦੇ ਆ ਅਜਗਰ ਜਿਵੇਂ ਹੜੱਪ ਜਾਂਦਾ ਨਾ, ਉਵੇਂ ਤੁਸੀਂ ਹੜੱਪੀ ਜਾਂਦੇ ਹੋ। ਉੱਪਰੋਂ ਕਹਿੰਦੇ ਆ ਬੋਲ ਨਾ, ਜਿਵੇਂ ਕਿਸੇ ਬੱਕਰੇ ਨੂੰ ਕਿਹਾ ਜਾਵੇ ਵੀ ਗਰਦਨ ਨਾ ਹਿਲਾ, ਟੇਢੀ ਕੱਟੀ ਜਾਊਗੀ। ਸੰਨੀ ਸਹਿਗਲ ਜੀ ਤੁਸੀਂ ਐਂ ਕਰ ਰਹੇ ਹੋ। ਸੋ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਘਰ ਦੇ ਕੀ ਖਾਂਦੇ ਆ ਕੀ ਨਹੀਂ ਖਾਂਦੇ। ਇਸ ਗੱਲ ਨਾਲੋਂ ਵੱਡੀ ਗੱਲ ਇਹ ਆ ਕਿ ਸਿੱਖ ਕੌਮ ਜਿਹੜੀ ਇੱਥੇ ਕਹਿੰਦੇ ਕਹਾਉਂਦੇ, ਕਿਉਂਕਿ ਉਹਨਾਂ ਵੇਲੇ 'ਚ ਬਾਹੂਬਲ ਸੀ, ਉਹਦੇ ਸਿਰ ਤੇ ਲੜਨਾ ਸੀ। ਜਦੋਂ ਬਾਹਰਲੇ ਦੋਸਤਾਂ ਨਾਲ, ਅਬਦਾਲੀ ਵਰਗਿਆਂ ਨਾਲ ਪੰਗਾ ਪਿਆ ਜਾਂ ਕਿਸੇ ਹੋਰ ਨਾਲ, ਸਿੱਖਾਂ ਨੇ ਕੋਈ ਕਸਰ ਨਹੀਂ ਛੱਡੀ। ਅੰਗਰੇਜ਼ਾਂ ਨਾਲ ਲੜਨਾ ਸੀ ਤਾਂ ਵੀ ਕੋਈ ਏਡਾ ਚੱਕਰ ਨਹੀਂ ਸੀ। ਆਹ ਹੁਣ ਇੱਕ ਯੱਬਖਾਨਾ ਨਵਾਂ ਪੈ ਗਿਆ ਵੋਟਾਂ ਵਾਲਾ। ਤੇ ਤੁਸੀਂ ਕੰਮ ਕੀ ਫੜਿਆ ਹੋਇਆ ਵੀ ਸਾਰੇ ਪੰਜਾਬ ਦੇ ਵਿੱਚੋਂ ਜਿੱਥੇ ਮਾੜੀ ਮੋਟੀ ਸਿੱਖਾਂ ਦੀ ਬਹੁ ਗਿਣਤੀ ਹੈ, ਜਿਹੜੀ ਆ ਮਾਸਟਰ ਤਾਰਾ ਸਿੰਘ ਕਹਿੰਦਾ ਸੀ ਮੈਨੂੰ ਸਿੱਖ ਬਹੁ ਗਿਣਤੀ ਵਾਲਾ, ਇਹੋ ਜਿਹੀ ਅਸੈਂਬਲੀ ਵਾਲਾ ਸੂਬਾ ਚਾਹੀਦਾ ਜਿੱਥੇ ਹਿੰਦੂਆਂ ਦਾ ਗਲਬਾ ਨਾ ਹੋਵੇ। ਉਹ ਕਹਿੰਦੇ ਹੁਣ ਤੈਨੂੰ ਪਾ ਕੇ ਦਿਖਾਉਂਦੇ ਆ। ਤੇ ਪਾਇਆ ਕਿਵੇਂ ਹੈ? ਆ ਸਾਰੇ ਪੰਜਾਬ ਦੇ ਵਿੱਚੋਂ ਸਿੱਖਾਂ ਦੀਆਂ ਵੋਟਾਂ ਕੱਟੀ ਚੱਲੋ, ਸਿੱਖਾਂ ਨੂੰ ਮਾਰੀ ਚੱਲੋ, ਸਿੱਖਾਂ ਨੂੰ ਭਜਾਈ ਚੱਲੋ ਤੇ ਸਾਰੀ ਦੁਨੀਆ 'ਚ ਸਿੱਖਾਂ ਨੂੰ ਬਦਨਾਮ ਕਰੋ ਵੀ ਇਹ ਬਹੁਤ ਮਾੜੀ ਕੌਮ ਆ, ਇਹ ਬਹੁਤ ਭੈੜੇ ਨੇ। ਮਤਲਬ ਇਹੋ ਜਿਹਾ ਮਾਹੌਲ ਬਣਾ ਦਿਓ ਵੀ ਸਾਰੇ ਦੁਨੀਆ ਭਰ ਦੇ ਲੋਕ ਜਦੋਂ ਸਿੱਖਾਂ ਦੀ ਇੰਡੀਆ 'ਚ ਨਸਲਕੁਸ਼ੀ ਹੋਵੇ 84 ਵਾਂਗੂ ਦੁਬਾਰਾ, ਉਦੋਂ ਸਾਰੇ ਕਹਿਣ ਹੋਰ ਮਾਰੋ, ਇਹਨਾਂ ਦੀ ਹੈ ਹੀ ਬਹੁਤ ਭੈੜੇ। ਇਹ ਆ ਇੰਡੀਆ ਕਰ ਰਹੇ ਸਾਡੇ ਨਾਲ। ਇਸ ਇੰਡੀਆ ਨੇ ਸਾਡੇ ਸਾਰੇ ਜਿਹੜੇ ਸਿਆਸੀ ਧਾਰਮਿਕ ਆਗੂ ਸੀ ਉਹ ਤਾਂ ਹੜੱਪਲੇ ਖਾ ਲਏ। ਮੈਂ ਤੁਹਾਨੂੰ ਇੱਕ ਗੱਲ ਚੇਤੇ ਕਰਾਉਣਾ, ਇਹ ਗੱਲ 1955 ਦੀ ਆ, 55 ਤੋਂ ਬਾਅਦ ਦੀ ਹੈ, 56 ਦੀ। 56 ਦੇ ਵਿੱਚ ਸਾਡੇ ਲੀਡਰਾਂ ਨੇ ਨਵਾਂ ਹੀ ਚੰਦ ਚਾੜਤਾ ਸੀ ਤੁਹਾਡੇ ਮਗਰ ਲੱਗ ਕੇ। ਅਕਾਲੀ ਦਲ ਜਿਹੜੀ ਸਿੱਖਾਂ ਦੇ ਹੱਕਾਂ ਹਿੱਤਾਂ ਲਈ ਲੜਨ ਵਾਲੀ ਸਿਆਸੀ ਜਮਾਤ ਸੀ ਸਾਡੀ, ਉਹਦਾ ਕਾਂਗਰਸ ਵਿੱਚ ਰਲੇਵਾਂ ਕਰ ਲਿਆ। ਰਲੇਵਾਂ ਕਿਹੜੀਆਂ ਸ਼ਰਤਾਂ ਤੇ ਕੀਤਾ? ਨੰਬਰ 1, ਅਕਾਲੀ ਦਲ ਦਾ ਆਪਣਾ ਵੱਖਰਾ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਹੋਵੇਗਾ। ਅਕਾਲੀ ਦਲ ਪੰਥ ਦੇ ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਆਦਿ ਹਿੱਤਾਂ ਦੀ ਰਾਖੀ ਉੱਤੇ ਹੀ ਧਿਆਨ ਦੇਵੇਗਾ। ਅਕਾਲੀ ਦਲ ਦੇ ਮੈਂਬਰ ਇੱਕੋ ਸਮੇਂ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੇ ਹੀ ਮੈਂਬਰ ਹੋ ਸਕਣਗੇ। ਆਹੀ ਉਹ ਚੱਕਰ ਆ ਜਿਹੜਾ ਸਿੱਖ ਧਰਮ ਤੇ ਹਿੰਦੂ ਧਰਮ ਦਾ। ਉਹ ਕਹਿੰਦੇ ਆ ਵੀ ਜਿਵੇਂ ਅਕਾਲੀ ਦਲ ਦਾ ਮੈਂਬਰ ਕਾਂਗਰਸ ਤੇ ਅਕਾਲੀ ਦਲ ਦੋਵਾਂ ਦਾ ਮੈਂਬਰ ਹੋ ਸਕਦਾ ਨਾ, ਉਵੇਂ ਹੀ ਤੁਹਾਡੇ ਪਰਿਵਾਰ ਵਾਲਾ ਹਾਲ। ਬਈ ਕੋਈ ਸਿੱਖ ਵੀ ਹੋ ਸਕਦਾ, ਉਹ ਹਿੰਦੂ ਵੀ ਹੋ ਸਕਦਾ ਜਿਵੇਂ ਤੁਸੀਂ ਹੋ। ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਹੋ, ਹੁਣ ਕੀ ਲਿਖਾਓਗੇ, ਕਿਹੜਾ ਧਰਮ ਲਿਖਾਓਗੇ, ਮਾਂ ਨਾਲ ਲਿਖਾਓਗੇ ਕਿ ਪਿਓ ਨਾਲ ਲਿਖਾਓਗੇ। ਉਵੇਂ ਇੱਥੇ ਆ, ਇੱਕ ਟਰੈਪ, ਇੱਕ ਮਕੜ ਜਾਲ ਬੁਣਿਆ ਜਾਂਦਾ ਜਿਹਦੇ 'ਚ ਬੰਦਾ ਫਸ ਜਾਂਦਾ। ਉਹ ਜਿਹੜੇ ਐਡੇ ਗਾਹਾਂ ਲੰਘੇ ਹੋਏ ਨੇ, ਐਡੇ ਤੇਜ਼ ਤਰਾਰ ਨੇ, ਬਈ ਸਾਡੀ ਅਕਾਲੀ ਦਲ ਵਰਗੀ ਸਿਆਸੀ ਜਮਾਤ ਪੂਰੀ ਦੀ ਪੂਰੀ ਹੜੱਪ ਕੇ ਖਾ ਗਏ। ਕਹਿੰਦੇ ਜੀ ਵੱਖਰਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੋਣਾ। ਉਹੋ ਜਿਹੇ ਸਾਡੇ ਲੀਡਰ ਤੇ ਉਹੋ ਜਿਹੇ ਹੁਣ ਨੇ। ਹੁਣ ਆ ਬੀਜੇਪੀ ਤੋਂ ਮਸਾਂ ਬਚਿਆ, ਛੱਤਰ ਫੇਰਿਆ ਉਹਨਾਂ ਨੇ, ਮਾੜਾ ਮੋਟਾ ਜਲੀਲ ਕੀਤਾ ਕਿਸਾਨ ਸੰਘਰਸ਼ ਮੌਕੇ ਜਿਹੜਾ ਉਹਨਾਂ ਤੋਂ ਭੱਜੇ ਆ। ਨਹੀਂ ਤਾਂ ਇਹ ਤਾਂ ਸਾਡੀ ਕੌਮ ਦੇ ਹਿਸਾਬ ਨਾਲ ਤਾਂ ਬੀਜੇਪੀ ਦਾ ਇੱਕ ਵਿੰਗ ਬਣ ਚੁੱਕੇ ਸੀ। ਜੇ 1956 ਵਿੱਚ ਸਾਡੇ ਲੀਡਰ ਕਾਂਗਰਸ ਵਿੱਚ ਅਕਾਲੀ ਦਲ ਸਮਿਲਿਤ ਕਰ ਸਕਦੇ ਆ ਤਾਂ ਅੱਜ ਇਹ ਬੀਜੇਪੀ 'ਚ ਵੀ ਕਰ ਸਕਦੇ। ਇਹਨਾਂ ਤੋਂ ਸਾਨੂੰ ਕੋਈ ਯਕੀਨ ਨਹੀਂ। ਇਸ ਕਰਕੇ ਇਹ ਨਾ ਕਿਹਾ ਕਰੋ ਬਈ ਜੀ ਤੁਹਾਡੇ ਲੀਡਰ ਤਾਂ ਇਹ ਕਰਦੇ ਨਹੀਂ। ਅਸੀਂ ਲੀਡਰ ਉਹ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਜਿਹੜੀ ਮੱਤ ਦਿੱਤੀ ਆ
ਉਹਦੇ ਚੋਂ ਹੀ ਆਹ ਗੱਲਾਂ ਨਿਕਲਦੀਆਂ ਨੇ ਕਿ ਭਾਈ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹਦਾ ਕੀ ਮਤਲਬ ਆ? ਗੁਰੂ ਪਾਤਸ਼ਾਹ ਨੇ ਕਿਹਾ ਕਿ ਦੇਖੋ ਜਦੋਂ ਇੱਥੇ ਇਸਲਾਮ ਦੇ ਮੰਨਣ ਵਾਲੇ ਆਏ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਬੋਲੀ ਬਦਲ ਗਈ, ਲੋਕਾਂ ਦੀ ਮੀਆਂ ਜੀ ਹੋਣ ਲੱਗ ਗਈ, ਘਰ ਘਰ ਮੀਆਂ ਸਭਨਾ ਜੀਆਂ। ਤੋ ਇਹਦਾ ਮਤਲਬ ਸਿੱਖਾਂ ਬਾਰੇ ਵੀ ਅੱਜ ਦੇ ਸਮੇਂ 'ਚ ਆ ਵੀ ਤੁਸੀਂ ਹਿੰਦੂਆਂ ਵਾਲੀ ਬੋਲੀ ਨਾ ਬੋਲੋ, ਤੁਸੀਂ ਸਿੱਖ ਹੋ, ਤੁਹਾਡੀ ਬੋਲੀ ਗੁਰਮੁਖੀ ਆ, ਪੰਜਾਬੀ ਆ, ਉਹਨੂੰ ਤੁਸੀਂ ਅਪਣਾਓ। ਇਹ ਅਸੀਂ ਗੁਰੂ ਤੋਂ ਮਤ ਲੈਂਦੇ ਆ। ਦੂਜੀ ਮਤ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਦੋਂ ਇੱਥੇ ਇਸਲਾਮ ਵਾਲੇ ਆਏ ਤਾਂ ਇੱਥੇ ਵਸਣ ਵਾਲੇ ਹਿੰਦੂਆਂ ਨੇ ਜਾਂ ਇੱਥੋਂ ਦੇ ਲੋਕਾਂ ਨੇ ਨਵਾਂ ਹੀ ਚੰਦ ਚਾੜਤਾ। ਉਹਨਾਂ ਨੇ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਵੀ ਤੁਰਕਾਂ ਤੇ ਪਠਾਣਾ ਵਾਲਾ ਕੱਪੜਾ ਪਾ ਲਿਆ। ਸੋ ਉਹ ਤੁਹਾਡੀ ਭਾਈ ਸੰਨੀ ਸਹਿਗਲ ਜੀ, ਜੇ ਤੁਸੀਂ ਹਿੰਦੂ ਕਹਾਉਣਾ ਆਪਦੇ ਆਪ ਨੂੰ, ਤਾਂ ਤੁਹਾਡੇ ਬਾਰੇ ਇਹ ਹੈਗਾ ਗੁਰੂ ਪਾਤਸ਼ਾਹ ਨੇ ਬਾਬਰ ਜਦੋਂ ਆਇਆ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬਾਣੀ ਲਿਖੀ, ਸਾਡੇ ਬੰਦੇ ਪਤਾ ਨਹੀਂ ਕਿਉਂ ਉਹਨੂੰ ਬਾਬਰ ਬਾਣੀ ਕਹੀ ਜਾਂਦੇ ਆ, ਉਸ ਵਿੱਚ ਪਾਤਸ਼ਾਹ ਨੇ ਇਹ ਸਾਨੂੰ ਫਰਮਾਇਆ ਕਿ ਇਹਨਾਂ ਨੇ ਜੀ ਆਪਦੀ ਬੋਲੀ ਤਿਆਗਤੀ, ਇਹਨਾਂ ਨੇ ਆਪਦਾ ਸੱਭਿਆਚਾਰ ਆਪਦਾ ਪਹਿਰਾਵਾ ਤਿਆਗਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਹਿੰਦੂਆਂ ਬਾਰੇ ਕਹਿ ਸਕਦੇ ਆ ਕਿ ਇਹਨਾਂ ਨੇ ਜੀ ਮੀਆਂ ਜੀ ਕਰਨਾ ਸ਼ੁਰੂ ਕਰਤਾ, ਇਹਨਾਂ ਨੇ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਤੇ ਸਾਨੂੰ ਨਹੀਂ ਕਹਿਣਾ ਗੁਰੂ ਪਾਤਸ਼ਾਹ ਨੇ ਭਾਈ ਤੁਸੀਂ ਸਿੱਖ ਹੋ, ਆਪਦੀ ਬੋਲੀ ਆਪਦੇ ਸੱਭਿਆਚਾਰ ਨੂੰ ਅਪਣਾਓ। ਕਿ ਜੇ ਅਸੀਂ ਆਪਦੇ ਬੋਲੀ ਆਪਦੇ ਸੱਭਿਆਚਾਰ ਆਪਦੇ ਹੱਕਾਂ ਆਪਦੇ ਹਿੱਤਾਂ ਨੂੰ ਪਹਿਲ ਦਿੰਨੇ ਆ ਤਾਂ ਅਸੀਂ ਹਿੰਦੂਆਂ ਨੂੰ ਕੀ ਕਹਿੰਦੇ ਆ? ਪਰ ਹਿੰਦੂ ਕਹਿੰਦਾ ਐ ਕਿਵੇਂ? ਹਿੰਦੂ ਕਹਿੰਦਾ ਐ ਕਿਵੇਂ ਜੀ? ਤੁਸੀਂ ਸਾਡੇ ਮੰਦਿਰ 'ਚ ਟੱਲੀ ਖੜਕਾਓ, ਸਾਡੇ ਜਗਰਾਤੇ 'ਚ ਆ ਕੇ ਜੈ ਮਾਤਾ ਦੀ ਕਹਿ ਕੇ ਲਾਲ ਚੁੰਨੀ ਲੈ ਕੇ ਭੰਗੜਾ ਪਾਓ, ਤਿਲਕ ਲਾਓ, ਹਰ ਉਹ ਕੰਮ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ, ਉਹ ਹਿੰਦੂ ਕਹਿੰਦਾ ਜਦੋਂ ਤੁਸੀਂ ਕਰਦੇ ਹੋ ਫੇਰ ਨਜ਼ਾਰਾ, ਨਹੀਂ ਤਾਂ ਤੁਸੀਂ ਬੰਦੇ ਹੀ ਨਹੀਂ। ਸੋ ਭਾਈ ਸਾਹਿਬ ਤੁਸੀਂ ਜਿੱਥੇ ਸਾਨੂੰ ਫਸਾਉਣ ਨੂੰ ਫਿਰਦੇ ਆ ਸੰਨੀ ਸਹਿਗਲ ਜੀ, ਉਹ ਕੰਮ ਹਾਂ ਹੈਗੇ ਆ, ਬੰਦੇ ਬਥੇਰੇ ਆ, ਉਹ ਤੁਹਾਨੂੰ ਮਿਲ ਜਾਣਗੇ ਇੱਥੇ ਆਲੇ ਦੁਆਲੇ, ਤੁਹਾਨੂੰ ਮੈਨੂੰ ਗਾਲਾਂ ਕੱਢਣਗੇ ਤੇ ਤੁਹਾਨੂੰ ਕਹਿਣਗੇ ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ, ਪਰ ਇਹ ਤੁਹਾਡੇ ਬਸ ਦਾ ਰੋਗ ਨਹੀਂ, ਤੁਹਾਡੇ ਹਿਸਾਬ ਕਿਤਾਬ ਕੁਝ ਹੋਰ ਨੇ, ਤੁਹਾਨੂੰ ਇਹ ਹਿੰਦੂ ਮਾਨਸਿਕਤਾ ਚੋਂ ਆਹੀ ਕੁਝ ਸੁਝਣਾ ਸੀ। ਕਾਸ਼ ਕਦੇ ਸਾਡੀ ਕੌਮ ਦੇ ਵਿੱਚ ਵੀ ਐਡਾ ਜਿਗਰਾ ਹੋਵੇ ਵੀ ਉਹ ਧੜੱਲੇ ਨਾਲ ਆਪਦੀ ਗੱਲ ਕਹਿ ਸਕਣ। ਖੈਰ ਗੱਲਾਂ ਬਾਤਾਂ ਤਾਂ ਇੱਕ ਇਹ ਆਈ ਆ ਖਬਰ ਵੀ ਕੈਲੀਫੋਰਨੀਆ 'ਚ ਇੱਕ ਪੰਜਾਬੀ ਟਰੱਕ ਡਰਾਈਵਰ ਜਿਹੜਾ ਸਰਦਾਰ ਆ ਮੁੰਡਾ, ਉਹਨੇ 3 ਜਾਣੇ ਉਹਦੇ ਕੋਲੋਂ ਐਕਸੀਡੈਂਟ 'ਚ ਮਾਰੇ। ਚਲੋ ਇਹ ਗੱਲ ਦੇ ਉੱਤੇ ਸਾਰੇ ਰੌਲਾ ਪਿਆ, ਪਹਿਲਾਂ ਵੀ ਇੱਕ ਇਸ ਤਰ੍ਹਾਂ ਹਰਜਿੰਦਰ ਸਿੰਘ ਵਾਲੀ ਘਟਨਾ ਵਾਪਰੀ ਸੀ। ਹੁਣ ਗੱਲ ਇਹ ਆ ਵੀ ਜੇਕਰ ਪੰਜਾਬ ਤੋਂ ਕੈਨੇਡਾ ਅਮਰੀਕਾ 'ਚ ਜਾ ਕੇ ਉੱਥੇ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ, ਕਿਉਂਕਿ ਐਕਸੀਡੈਂਟ ਤਾਂ ਐਕਸੀਡੈਂਟ ਹੀ ਹੈ, ਕਿਸੇ ਤੋਂ ਵੀ ਹੋ ਸਕਦਾ, ਉਹ ਗੋਰੇ ਤੋਂ ਵੀ ਹੋ ਸਕਦਾ, ਉੱਥੋਂ ਦੇ ਲੋਕਾਂ ਤੋਂ ਵੀ ਹੋ ਸਕਦਾ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਸਹੀ ਆ, ਪਰ ਹੈ ਤਾਂ ਗਲਤ ਆ, ਕਿਸੇ ਦੀ ਜਾਨ ਗਈ। ਹੁਣ ਸਾਰੇ ਜਿਹੜੇ ਪੱਗਾਂ ਵਾਲੇ ਆ ਜਾਂ ਸਾਰੇ ਪੰਜਾਬੀ ਆ, ਉਹ ਟਾਰਗੇਟ ਕਿਉਂ ਨੇ ਤੇ ਡਰੇ ਕਿਉਂ ਫਿਰਦੇ ਆ ਵੀ ਸਾਡੇ ਤੇ ਨਾ ਕੁਝ ਹੋ ਜੇ? ਇਹਨੂੰ ਛੱਡੋ, ਗੱਲ ਮੈਂ ਥੋੜੀ ਸੌਖੀ ਸਮਝਾਉਣਾ। ਜਦੋਂ ਆਪਾਂ ਬਾਹਰ ਗਏ, ਆਪਾਂ ਬਾਹਰ ਜਾ ਕੇ ਰੋਜੀ ਰੋਟੀ ਕਮਾਉਂਦਿਆਂ ਕੋਈ ਮਾੜੀ ਗੱਲ ਵਾਪਰ ਗਈ ਅਚਨਚੇਤ, ਆਪਾਂ ਫੇਰ ਵੀ ਡਰਦੇ ਆ ਕਿ ਯਾਰ ਆਪਣੇ ਤੇ ਅਸਰ ਨਾ ਪੈ ਜੇ ਗੱਲ ਦਾ। ਇੱਥੇ ਕਾਹਤੋਂ ਨਹੀਂ ਅਸਰ? ਇੱਥੇ ਹੁਸ਼ਿਆਰਪੁਰ ਦੇ ਵਿੱਚ ਭਈਏ ਨੇ ਜੋ ਕਰਤੂਤ ਕੀਤੀ, ਤੁਸੀਂ ਦੇਖਿਆ ਵੀ ਕਿਸੇ ਭਈਏ ਨੂੰ ਬਾਅਦ ਚ ਡਰ ਲੱਗਿਆ ਹੋਵੇ ਜਿਵੇਂ ਆਪਣੇ ਪੰਜਾਬੀ ਜਾਂ ਸਿੱਖ ਭਾਈਚਾਰਾ ਇਸ ਮੌਕੇ ਥੋੜਾ ਜਿਹਾ ਘਬਰਾਇਆ ਹੋਇਆ? ਇਹਨਾਂ ਨੂੰ ਭਈਆਂ ਨੂੰ ਕਿਉਂ ਨਹੀਂ ਡਰ ਆਉਂਦਾ ਵੀ ਪੰਜਾਬ ਦੇ ਵਿੱਚ ਸਾਡੇ ਖਿਲਾਫ ਮਾਹੌਲ ਹੋ ਜੂ? ਉਲਟਾ ਉਹਨਾਂ ਦਿਨਾਂ 'ਚ ਭਈਏ ਸੜਕਾਂ ਦੇ ਉੱਤੇ ਪੰਜਾਬੀਆਂ ਨੂੰ ਤਾਂ ਲਲਕਾਰਦੇ ਵੰਗਾਰਦੇ ਸੀਗੇ ਹੀ, ਥਾਣਿਆਂ ਵੱਲ ਨੂੰ ਮਾਰਚ ਕੱਢ ਕੇ, ਦਫ਼ਤਰਾਂ ਵੱਲ ਨੂੰ ਮਾਰਚ ਕੱਢ ਕੇ ਗਏ ਤੇ ਉਹਨਾਂ ਨੂੰ ਜਾ ਕੇ ਪੂਰੇ ਧੜੱਲੇ ਨਾਲ ਕਿਹਾ ਵੀ ਸਾਡੀ ਰਾਖੀ ਕਰੋ, ਅਸੀਂ ਵੀ ਇੰਡੀਅਨ ਆ। ਤੇ ਪੁਲਿਸ ਵਾਲੇ ਵੀ ਹਾਂਜੀ ਹਾਂਜੀ ਠੀਕ ਆ ਜੀ, ਇਹ ਵੀ ਤੁਸੀਂ ਵੀ ਬਰਾਬਰ ਦੇ ਭਾਰਤੀ ਹੋ ਜੀ, ਇਹ ਪੰਜਾਬ ਭਾਰਤ ਦਾ ਹਿੱਸਾ ਵਾ ਜੀ। ਪੰਜਾਬ ਦੇ ਵਿੱਚ ਬਾਹਰੋਂ ਆਏ ਭਈਏ ਨੂੰ ਕੋਈ ਡਰ ਨਹੀਂ ਲੱਗਦਾ, ਕਿਉਂਕਿ ਉਹਦੇ ਮਗਰ ਉਹਦਾ ਮੁਲਕ ਖੜਾ, ਇੰਡੀਆ, ਲਾਰੇ ਖੜੇ ਆ, ਹਿੰਦੂ ਖੜਾ, ਅਸੀਂ ਹੈਗੇ ਆ, ਕਹਿੰਦੇ ਤੁਹਾਡੀ ਹਵਾ ਵੱਲ ਝਾਕੂ, ਚਾਹੇ ਤੁਸੀਂ ਜੋ ਰੇਪ ਕਰੋ, ਜੋ ਮਰਜ਼ੀ ਗੰਦ ਪਾਓ, ਅਸੀਂ ਬੈਠੇ ਆ। ਦੂਜੇ ਪਾਸੇ ਅਚਨਚੇਤ ਕੋਈ ਘਟਨਾ ਵਾਪਰ ਜੇ ਕੈਨੇਡਾ ਅਮਰੀਕਾ ਦੇ ਵਿੱਚ, ਉੱਥੇ ਕੋਈ ਸਿੱਖ ਘਟਨਾ ਦਾ ਵਿੱਚ ਦੋਸ਼ੀ ਹੋਵੇ ਸਹੀ, ਸਾਰੇ ਦੁਨੀਆ ਭਰ ਦੇ ਵਿੱਚ ਕਿਉਂ? ਕਿਉਂਕਿ ਆਪਣੇ ਕੋਲ ਆਪਣਾ ਮੁਲਕ ਨਹੀਂ। ਇੱਥੇ ਉਹ ਮੈਂ ਮੁੰਡੇ ਦੇ ਪਿਓ ਦੀ ਉਹਦੀ ਮਾਂ ਦੀ ਵੀਡੀਓ ਦੇਖਦਾ ਸੀ, ਉਹ ਮੋਦੀ ਨੂੰ ਮਿੰਨਤਾਂ ਕਰ ਰਹੇ ਨੇ ਕਿ ਮੋਦੀ ਸਾਹਿਬ ਕੁਛ ਕਰੋ। ਤੇ ਜੇ ਕਿਤੇ ਆਪਣੀ ਕੌਮ ਦਾ ਆਪਣਾ ਰਾਜ ਭਾਗ ਹੁੰਦਾ, ਫਿਰ ਜੇ ਕਿਸੇ ਥਾਂ ਤੇ ਪੱਗ ਤੇ ਪਾਬੰਦੀ ਲੱਗਦੀ, ਕਿਸੇ ਮੁਲਕ 'ਚ ਦਾੜੀ ਤੇ ਪਾਬੰਦੀ ਲੱਗਦੀ, ਸਾਡੇ ਕਿਸੇ ਹੋਰ ਮਸਲੇ ਦੀ ਗੱਲ ਹੁੰਦੀ, ਸਾਡਾ ਰਾਸ਼ਟਰਪਤੀ, ਸਾਡਾ ਪ੍ਰਧਾਨ ਮੰਤਰੀ, ਸਾਡੇ ਖਾਲਿਸਤਾਨ ਦੇ ਅਹੁਦੇਦਾਰ ਗੱਲ ਕਰਦੇ। ਸੋ ਸਿੱਖੋ,
ਸਾਰੀਆਂ ਚੱਕਰਾਂ ਗੱਲਾਂ ਬਾਤਾਂ ਦਾ ਮੋਟਾ ਨੁਕਤਾ ਇਹ ਆ ਕਿ ਜੇ ਸਿੱਖਾਂ ਨੇ ਬਚਣਾ, ਨਹੀਂ ਤਾਂ ਖਾ ਜੂ ਤੁਹਾਨੂੰ ਬਾਹਮਣ। ਜੇ ਸਿੱਖੀ ਨੂੰ ਬਚਾਉਣਾ ਤਾਂ ਖਾਲਿਸਤਾਨ ਵਾਲੇ ਪਾਸੇ ਆ ਜਾਓ। ਐਵੇਂ ਹੀ ਇਹ ਕਹੀ ਜਾਣਾ ਕਿ ਜੀ ਉਹ ਹਿੰਦੂ ਐ ਕਹਿੰਦੇ ਆ, ਹਿੰਦੂ ਕੀ ਕਹਿੰਦੇ ਆ ਉਹ ਹਿੰਦੂਆਂ ਨੂੰ ਪਤਾ, ਉਹਨਾਂ ਕੋਲੇ ਰਾਜ ਭਾਗ ਆ ਜੀ। ਹਿੰਦੂਆਂ ਨੂੰ ਕੀ ਫਰਕ ਪੈਂਦਾ ਜੀ, ਉਹ ਤਾਂ ਮੌਜਾਂ ਲੁੱਟਦੇ ਆ, ਉਹ ਤਾਂ ਤੜਕੇ ਉੱਠ ਕੇ ਬਹਿ ਜਾਂਦੇ ਆ, ਨਜ਼ਾਰੇ ਲੈਂਦੇ ਆ, ਅਗਲਿਆਂ ਦਾ ਰਾਜ ਭਾਗ ਆ, ਉਹਨਾਂ ਨੂੰ ਕੀ ਫਰਕ ਪੈਂਦਾ। ਫਰਕ ਪੈਂਦਾ ਤੁਹਾਨੂੰ, ਤੁਹਾਡੀ ਕੌਮ ਗੁਲਾਮ ਆ, ਤੇ ਗੁਲਾਮ ਕੌਮ ਦਾ ਹਰ ਪਲ ਮੁਤਾਜ ਹੁੰਦਾ। ਗੁਲਾਮ ਬੰਦਾ ਜਿਹੜਾ, ਉਹਦੀ ਕੋਈ ਜੂਨ ਥੋੜੀ ਹੈ। ਅੱਜ ਆਪਣੇ ਬੰਦੇ ਕਹਿੰਦੇ ਲੈ ਆਪਣੇ ਕਿਹੜਾ ਸੰਗਲ ਪਾਏ ਹੋਏ ਨੇ ਭਾਈ, ਅੱਜ ਗੁਲਾਮੀ ਹੋਰ ਤਰੀਕੇ ਦੀ ਹੈ, ਅੱਜ ਸੰਗਲ ਨਹੀਂ ਪਾਏ ਜਾਂਦੇ। ਅੱਜ ਜੋ ਕੁਛ ਇਸ ਮੁਲਕ 'ਚ ਚੱਲ ਰਿਹਾ ਇਹਨੂੰ ਸਮਝੋ ਤੇ ਖਾਲਿਸਤਾਨ ਵਾਲੇ ਪਾਸੇ ਆਵੋ। ਇਹਦੇ ਵਿੱਚ ਹੀ ਭਲਾ। ਇੱਥੇ ਸਮਾਪਤੀ ਕਰਦੇ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।